ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 11 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408 722 76 408 272 2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਟੀਵ ਬੈਨਨ, ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਰਹੇ ਇੱਕ ਟਾਈਮ ਦੇ ਉੱਤੇ, ਸੋ ਉਹਨਾਂ ਨੇ ਅੱਜ ਇਹ ਕਿਹਾ ਆ ਵੀ ਉਹ ਕਾਂਗਰੈਸ਼ਨਲ ਸਬੀਨਾ ਜੋ ਉਹਨਾਂ ਨੂੰ ਭੇਜਿਆ ਗਿਆ ਸੀ ਕ੍ਰਿਮੀਨਲ ਕੰਟੈਂਪਟ ਚਾਰਜਸ ਦੇ ਸੰਬੰਧ ਦੇ ਵਿੱਚ, ਜਨਵਰੀ 6 2020 ਨੂੰ ਜੋ ਇੰਸੁਰੈਕਸ਼ਨ ਹੋਈ ਸੀ, ਉਸ ਦੇ ਸੰਬੰਧ ਦੇ ਵਿੱਚ ਉਹ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਪ੍ਰਿਵਿਲੇਜ ਜੋ ਹੁੰਦਾ ਆ ਉਸ ਨੂੰ ਉਠਾ ਲਿਆ ਹੈਗਾ। ਉਹ ਕਹਿੰਦੇ ਪਈ ਉਹ ਪੇਸ਼ ਹੋ ਸਕਦੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਪਈ ਤੁਸੀਂ ਅਨਫੇਅਰਲੀ ਟਰੀਟ ਹੋ ਰਹੇ ਆ, ਬਹੁਤ ਲੀਗਲ ਫੀਸ ਖਰਚ ਹੋ ਰਹੀ ਆ, ਸੋ ਉਹਦੇ ਨਾਲ ਬੈਟਰ ਇਹ ਆ ਪਈ ਇਸ ਕਮੇਟੀ ਦੇ ਸਾਹਮਣੇ ਹਾਜ਼ਰ ਹੋ ਜਾਓ। ਸੋ ਇਹ ਐਗਰੀਮੈਂਟ ਹੋਇਆ। ਹੁਣ ਦੇਖਦੇ ਹਾਂ ਵੀ ਸਟੀਵ ਬੈਨਨ ਜੋ ਕਮੇਟੀ ਹੈਗੀ ਆ ਉਹਦੇ ਸਾਹਮਣੇ ਆਪਣਾ ਪੱਖ ਕਿਸ ਤਰ੍ਹਾਂ ਪੇਸ਼ ਕਰਦੇ ਆ। FBI ਨੇ ਕੁਝ ਸਮਾਂ ਪਹਿਲਾਂ ਡੋਨਲਡ ਟਰੰਪ ਦੇ ਜਿਹੜੇ ਅਟਰਨੀ ਆ 2 ਹਫ਼ਤੇ ਪਹਿਲਾਂ ਉਸ ਨੂੰ ਇੰਟਰਵਿਊ ਕੀਤਾ ਸੀ। ਫੈਡਰਲ ਪ੍ਰੋਸੀਕਿਊਟਰਸ ਨੇ ਜਿਹੜੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਸ ਚੀਜ਼ ਦਾ ਖੁਲਾਸਾ ਕੀਤਾ ਸੀ। ਇਹ ਕਹਿੰਦੇ ਵੀ ਇਸ ਦੇ ਬਾਰੇ ਪਹਿਲਾਂ ਕਿਸੇ ਨੂੰ ਵੀ ਨਹੀਂ ਸੀ ਪਤਾ। ਕੁਝ ਸਮਾਂ ਪਹਿਲਾਂ ਹੀ ਇਹ ਗੱਲ ਚਰਚਾ ਦੇ ਵਿੱਚ ਆਈ ਹੈ। ਜਸਟਿਨ ਕਲਾਰਕ ਜਿਹੜੇ ਅਟਰਨੀ ਸੀਗੇ ਤੇ ਜਿਹੜੇ ਸਾਬਕਾ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਐਡਵਾਈਜ਼ਰ ਸਟੀਵ ਬੈਨਨ ਉਹਨਾਂ ਦੇ ਲਈ ਵੀ ਉਹਨਾਂ ਨੇ ਇਹ ਇੰਟਰਵਿਊ ਜਿਹੜੀ ਉਹ ਕੀਤੀ ਸੀ ਜੂਨ 29 ਨੂੰ। ਸੋ ਉਹਦੇ ਵਿੱਚ ਸਟੀਵ ਬੈਨਨ ਨੇ ਇਹ ਕੀਤਾ ਸੀਗਾ ਵੀ ਸਾਬਕਾ ਰਾਸ਼ਟਰਪਤੀ ਜਿਹੜੇ ਆ ਉਹਨਾਂ ਨੇ ਐਗਜ਼ੈਕਟਿਵ ਪ੍ਰਿਵਿਲੇਜਸ ਦੀ, ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀ ਵੀ ਉਹ ਕੀਤੀ ਆ। ਕਈ ਤਾਂ ਇਹ ਕਹਿ ਰਹੇ ਆ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਹੋਣ ਦੇ ਕਰਕੇ ਪ੍ਰੈਜ਼ੀਡੈਂਸ਼ੀਅਲ ਪ੍ਰਿਵਿਲੇਜ ਉਹਨਾਂ ਦਾ ਐਗਜ਼ੈਕਟਿਵ ਪ੍ਰਿਵਿਲੇਜ ਉਹ ਬਣਦਾ ਨਹੀਂ, ਸਿਰਫ ਮੌਜੂਦਾ ਰਾਸ਼ਟਰਪਤੀ ਦਾ ਉਹ ਹੁੰਦਾ ਆ। ਉਸ ਨੂੰ ਲੈ ਕੇ ਵੀ ਕਈ ਭੰਬਲ ਭੂਸੇ ਜਿਹੜੇ ਉਹ ਚੱਲ ਰਹੇ ਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਹੋਣਾ ਦੇ ਹੀ ਕਾਰਜਕਾਲ ਦੇ ਦੌਰਾਨ ਜਿਹੜੇ ਵਾਈਟ ਹਾਊਸ ਦੇ ਕੌਂਸਲ ਰਹੇ ਆ ਉਹਨਾਂ ਨੇ ਵੀ 6 ਜਨਵਰੀ ਵਾਲੀ ਕਮੇਟੀ ਉਸ ਦੇ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਸੀ। ਸੋ ਕਈ ਜਿਹੜੀਆਂ ਕਾਨੂੰਨੀਆਂ ਅੜਚਣਾਂ ਦੇ ਵਿੱਚ ਲੱਗ ਰਿਹਾ ਆ ਵੀ ਟਰੰਪ ਹੁਣੀ ਤੇ ਉਹਨਾਂ ਦੇ ਜਿਹੜੇ ਸਾਥੀ ਆ ਉਹ ਫਸ ਰਹੇ ਆ। ਕਈ ਜਿਹੜੇ ਹੁਣ ਲਿਬਰਲ ਲੈਫਟ ਲੀਨਿੰਗ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਸਟੀਵ ਬੈਨਨ ਹੁਣਾਂ ਦਾ ਅਖੀਰਲੇ 11th ਆਵਰ 11ਵੇਂ ਘੰਟੇ 'ਚ ਜਿੱਦਾਂ ਉਹ ਕਹਿੰਦੇ ਆ ਵੀ ਰਿਵਰਸਲ ਹੋਇਆ ਆ, ਉਹ ਕਹਿੰਦੇ ਵੀ ਇੱਕ ਸਟੰਟ ਤੋਂ ਵੱਧ ਕੁਛ ਨਹੀਂ ਹੈਗਾ। ਸੋ ਦੋਨੋਂ ਤਰਫੋਂ ਆਪੋ ਆਪਣੀਆਂ ਗੱਲਾਂ ਜਿਹੜੀਆਂ ਆ ਉਹ ਪੇਸ਼ ਕੀਤੀਆਂ ਜਾ ਰਹੀਆਂ ਆ। ਪਰ ਜਿੰਨੇ ਵੀ ਖੁਲਾਸੇ ਹੁਣ ਤੱਕ ਇਸ ਕਮੇਟੀ ਦੇ ਜ਼ਰੀਏ ਹੋਏ ਆ ਉਸ ਦੇ ਵਿੱਚ ਕਾਫੀ ਕੁਛ ਜਿਹੜਾ ਆ ਹਰਜੋਤ ਸਿੰਘ ਜੀ ਤੱਤੇ ਪਾਣੀ ਦੇ ਵਿੱਚ ਪਾਉਣ ਵਾਲੀ ਗੱਲ ਜਿਹੜੀ ਉਹ ਬਣਦੀ ਆ। ਪਰ ਦੇਖੋ ਅੱਗੇ ਜਾ ਕੇ ਇਹਦੇ ਨਾਲ
ਕੀ ਬਣਦਾ ਹੈ, ਕਿਉਂਕਿ ਉਦੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੀ। ਉਹ ਵੀ ਪੂਰਾ ਡਰਾਮਾ ਸਾਰੇ ਮੁਲਕ ਨੇ ਜਿਹੜਾ ਉਹ ਦੇਖਿਆ ਸੀ ਵੀ ਕੰਟੈਂਪਟ ਆਫ ਕਾਂਗਰਸ ਦਾ ਜਿਹੜਾ ਇਹਨਾਂ ਦੇ ਉੱਤੇ ਚਾਰਜ ਜਿਹੜੇ ਆ ਉਹ ਲਾਏ ਗਏ ਸੀ, ਜਿਸ ਬਾਅਦ 'ਚ ਇਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਤੇ ਫਿਰ ਜਲਦ ਹੀ ਜਾਣ ਵੀ ਜਿਹੜਾ ਉਹਨਾਂ ਨੂੰ ਉੱਥੋਂ ਦਿੱਤਾ ਗਿਆ ਸੀ। ਜੀ। ਅਗਲੀ ਖਬਰ ਚਾਈਨਾ ਤੋਂ ਆ ਰਹੀ ਆ। ਚਾਈਨਾ ਨੇ ਇੱਕ ਵਾਰੀ ਫਿਰ ਆਪਣੇ ਹੀ ਲੋਕਾਂ ਦੇ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਆ। ਚਾਈਨਾ ਦੇ ਵਿੱਚ ਕੁਛ ਜਿਹੜੀਆਂ ਪੇਂਡੂ ਬੈਂਕਸ ਹੈਗੀਆਂ, ਰੂਰਲ ਬੈਂਕਸ ਆ, ਉਹਨਾਂ ਦੇ ਕੋਲ ਕੈਸ਼ ਦੀ ਘਾਟ ਹੋ ਗਈ। ਕਹਿੰਦੇ ਭਈ ਲੋਕਾਂ ਨੇ ਹੈਨਨ ਪ੍ਰਿੰਸ ਦੇ ਵਿੱਚ ਮਿਲੀਅਨਸ ਆਫ ਡਾਲਰ ਡਿਪੋਜ਼ਿਟ ਕੀਤੇ ਹੋਏ ਸੀ। ਜਦੋਂ ਉਹਨਾਂ ਨੇ ਹੰਡਰਡਸ ਐਂਡ ਥਾਊਜ਼ੈਂਡਸ ਆਫ ਲੋਕ, ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੇ, ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਪੈਸੇ ਕਢਾਉਣੇ ਆ, ਤੇ ਬੈਂਕ ਵਾਲਿਆਂ ਨੇ ਉਹਨਾਂ ਨੂੰ ਪੈਸੇ ਦੇਣ ਤੋਂ ਨਾ ਕਰ ਦਿੱਤਾ ਹੈਗਾ। ਸਿਟੀ ਆਫ ਜ਼ੈਂਗਜ਼ੋ, ਇਹ ਜੋ ਪ੍ਰੋਵਿੰਸ਼ੀਅਲ ਕੈਪੀਟਲ ਹੈਗੀ ਹੈਨਾ ਦੀ, ਉਹਨਾਂ ਨੇ ਇਹ ਕਿਹਾ ਵੀ 2 ਮਹੀਨਿਆਂ ਤੋਂ ਲੋਕ ਪ੍ਰੋਟੈਸਟ ਕਰ ਰਹੇ ਆ ਵੀ ਸਾਡੇ ਪੈਸੇ ਦਿੱਤੇ ਜਾਣ, ਪਰ ਕੋਈ ਵੀ ਅਸਰ ਨਹੀਂ ਹੋਇਆ। ਤੇ ਐਤਵਾਰ ਨੂੰ 1000 ਤੋਂ ਵੱਧ ਡਿਪੋਜ਼ਿਟਰਸ ਆਲ ਓਵਰ ਚਾਈਨਾ ਤੋਂ ਇਸ ਜੈਂਗਜੋ ਬ੍ਰਾਂਚ ਜੋ ਹੈਗੀ ਆ ਇੱਥੇ ਇਕੱਠੇ ਹੋਏ ਪੀਪਲਜ਼ ਬੈਂਕ ਆਫ ਚਾਈਨਾ 'ਚ, ਤੇ ਉਹਨਾਂ ਨੇ ਪ੍ਰੋਟੈਸਟ ਕੀਤਾ। ਪਰ ਚਾਈਨਾ ਦੀ ਸਰਕਾਰ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਵੀ, ਤੇ ਉਹਨਾਂ ਨੂੰ ਅਰੈਸਟ ਵੀ ਕੀਤਾ ਹੈਗਾ। ਕਹਿੰਦੇ ਭਈ ਐਗਜ਼ੈਕਟਲੀ ਸੇਮ ਉੱਦਾਂ ਦੀ ਸਿਚੁਏਸ਼ਨ ਕੀਤੀ ਜਿਸ ਟਾਈਮ ਦੇ ਉੱਤੇ ਲੋਕਾਂ ਨੇ ਚਾਈਨਾ ਦੇ ਅਗੇਂਸਟ ਰਿਵੋਲਟ ਕੀਤਾ ਸੀਗਾ। ਸੋ ਆਪਣੇ ਹੀ ਪੈਸੇ ਉਹਨਾਂ ਦੇ ਆਪਣੇ ਹੀ ਬੈਂਕ ਅਕਾਊਂਟਾਂ 'ਚੋਂ ਕੱਢਣ ਤੋਂ ਉਹਨਾਂ ਨੇ ਨਾਂਹ ਕਰ ਦਿੱਤੀ ਹੈਗੀ ਆ। ਜੀ ਹਰਜੋਤ ਸਿੰਘ ਜੀ, ਉਬਰ ਲੀਕਸ ਜਿਹੜੀਆਂ ਹੋਈਆਂ ਆ, ਉਬਰ ਫਾਈਲਸ, ਇਸ ਨੂੰ ਨਾਮ ਜਿਹੜਾ ਉਹ ਦਿੱਤਾ ਜਾ ਰਿਹਾ 1,24,000 ਤੋਂ ਵੱਧ ਗੁਪਤ ਜਿਹੜੇ ਦਸਤਾਵੇਜ਼ ਆ ਉਹ ਗਾਰਡੀਅਨ ਜਿਹੜੀ ਅਖਬਾਰ ਆ ਉਸ ਨੂੰ ਲੀਕ ਕੀਤੇ ਗਏ ਆ। ਇਸ ਦੇ ਵਿੱਚ ਕਹਿੰਦੇ ਆ ਵੀ ਇਹ ਫਾਈਲਾਂ ਐਕਸਪੋਜ਼ ਕਰਦੀਆਂ ਵੀ ਕਿਸ ਤਰੀਕੇ ਦੇ ਨਾਲ ਉਸ ਟਾਈਮ ਜੋ ਬਾਈਡਨ, ਓਲਫ ਸ਼ੂਲਜ਼ ਤੇ ਜਾਰਜ ਔਸਬਰਨ ਵਰਗੇ ਵੱਡੇ ਨੇਤਾ ਆ, ਉਹਨਾਂ ਨੂੰ ਲੌਬੀ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ ਕੀਤੀਆਂ ਗਈਆਂ ਵੀ ਇਹਨਾਂ ਦੇ ਹੱਕ ਦੇ ਵਿੱਚ ਭੁਗਤਣ। ਇਮੈਨੂਅਲ ਮੈਕਰੋਨ ਕਹਿੰਦੇ ਉਸਨੇ ਖੁਦ ਉਬਰ ਦੀ ਲੌਬਿੰਗ ਦੇ ਵਿੱਚ ਗੁਪਤ ਤਰੀਕੇ ਦੇ ਨਾਲ ਫਰਾਂਸ ਦੇ ਵਿੱਚ ਮਦਦ ਕੀਤੀ। ਇਹ ਗਾਰਡੀਅਨ ਜਿਹੜੀ ਆ ਇਹਨਾਂ ਦਸਤਾਵੇਜ਼ਾਂ ਦੇ ਜ਼ਰੀਏ ਦਾਅਵਾ ਕਰ ਰਿਹਾ ਆ। ਕੰਪਨੀ ਨੇ ਕਹਿੰਦੇ ਆ ਕਿਲ ਸਵਿਚ ਜਿਹੜੀਆਂ ਉਹ ਯੂਜ਼ ਕੀਤੇ ਰੇਡਸ ਦੇ ਦੌਰਾਨ, ਜਿਸ ਨਾਲ ਪੁਲਿਸ ਨੂੰ ਇਹ ਡਾਟਾ ਜਿਹੜਾ ਆ ਉਹ ਨਾ ਮਿਲੇ। ਸਾਬਕਾ ਉਬਰ ਦੇ ਜਿਹੜੇ ਸੀਈਓ ਆ ਉਹਨਾਂ ਨੇ ਆਪਣੇ ਐਗਜ਼ੈਕਟਿਵਸ ਨੂੰ ਇਹਨਾਂ ਦਸਤਾਵੇਜ਼ਾਂ ਦੇ ਮੁਤਾਬਕ ਕਿਹਾ ਵੀ ਵਾਇਲੈਂਸ, ਹਿੰਸਾ ਦੇ ਨਾਲ ਤੁਹਾਨੂੰ ਸਕਸੈਸ, ਸਫਲਤਾ ਮਿਲਣੀ ਜਿਹੜੀ ਆ ਉਹ ਗੈਰੰਟੀਡ ਹੈਗੀ ਆ। ਸੋ ਇਹ ਬਹੁਤ ਵੱਡੇ ਜਿਹੜੇ ਹਰਜੋਤ ਸਿੰਘ ਜੀ ਖੁਲਾਸੇ ਇਸ ਟਾਈਮ ਆ ਰਹੇ ਆ। ਮਾਰਕ ਮੈਗਾਨ ਇਹ ਸਾਬਕਾ ਟੌਪ ਐਗਜ਼ੈਕਟਿਵ ਰਹੇ ਨੇ ਉਬਰ ਦੇ ਵਿੱਚ, ਉਹ ਹੁਣ ਸਾਹਮਣੇ ਆਏ ਆ ਵੀ ਉਹਨਾਂ ਨੇ ਇਹ ਉਬਰ ਫਾਈਲਸ ਦੇ ਲੀਕਰ ਦੇ ਵਜੋਂ ਸਾਹਮਣੇ ਆਏ ਆ, ਵਿਸਲ ਬਲੋ ਜਿਹੜੀ ਇਸ ਦੇ ਉੱਤੇ ਕੀਤੀ ਆ। ਕੰਪਨੀ ਯੂਰਪੀ ਦੇ ਵਿੱਚ ਆਪਣੀ ਐਕਸਪੈਂਸ਼ਨ ਦੇ ਲਈ ਵਧਾ ਕਰਨ ਦੇ ਲਈ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਆ, ਪਰ 1,24,000 ਤੋਂ ਵੱਧ ਨਵੇਂ ਦਸਤਾਵੇਜ਼ ਲੀਕ ਹੋਣ ਦੇ ਨਾਲ ਇੱਥੋਂ ਇਹ ਪਤਾ ਲੱਗ ਰਿਹਾ ਵੀ ਉਬਰ ਨੇ ਲੋਕਾਂ ਨੂੰ ਕਿਸ ਹਿਸਾਬ ਦੇ ਨਾਲ ਠੱਗਿਆ ਹੈਗਾ ਆ। ਇਹ ਯੂਰਪ ਦਾ ਖੁਦ ਲੌਬਿਸਟ ਰਿਹਾ ਹੈ ਬਹੁਤ ਵੱਡੇ ਲੰਮੇ ਸਮੇਂ ਤੋਂ, ਜਿਹੜਾ ਮਾਰਕ ਮੈਗਾਨ ਹੈਗਾ ਆ, ਉਹਨੇ ਖੁਦ ਦੱਸਿਆ ਵੀ ਟੌਪ ਗਲੋਬਲ ਬਿਜ਼ਨਸ ਤੇ ਗਵਰਨਮੈਂਟ ਲੀਡਰਸ ਦੇ ਨਾਲ ਉਹਨੇ ਮੁਲਾਕਾਤਾਂ ਕੀਤੀਆਂ ਜਦ ਉਹ 2014 ਤੋਂ 2016 ਦੇ ਦਰਮਿਆਨ ਉਬਰ ਦੇ ਲਈ ਕੰਮ ਕਰਦਾ ਸੀ। ਉਸਨੇ ਕਿਹਾ ਵੀ ਮੈਂ ਕੰਪਨੀ ਇਸੇ ਲਈ ਜਿਹੜੀ ਛੱਡੀ ਵੀ ਉਬਰ ਦੇ ਵਿੱਚ ਕੰਪਨੀ 'ਚ ਕਲਚਰ ਹੀ ਇਦਾਂ ਦਾ ਸੀਗਾ ਵੀ ਉਹ ਉਸ ਨੂੰ ਪਾਵਰਲੈਸ ਜਿਹੜਾ ਉਹ ਮੇਕ ਕਰਦਾ ਸੀ, ਵੀ ਉਸ ਦੇ ਵਿੱਚ ਉਹਦੇ ਕੋਲ ਤਾਕਤ ਕੋਈ ਨਹੀਂ ਆ। ਤੇ ਸਵਾਲ ਸੀਗੇ ਵੀ ਇਹ ਕਦੀ ਆਪਣਾ ਕੰਮ ਚੇਂਜ ਵੀ ਕਰਨਗੇ, ਕਦੀ ਇਸ ਪਾਸੇ ਵੱਲ ਨੂੰ ਜਿਹੜੇ ਉਹ ਹਟਣਗੇ ਕਿ ਜਾਂ ਨਹੀਂ। 52 ਸਾਲਾਂ ਦੇ ਮਾਰਕ ਮੈਗਾਨ ਨੇ ਉਬਰ ਫਾਈਲਸ ਦੇ ਜ਼ਰੀਏ ਇੱਕ ਤੜਥੱਲੀ ਜਿਹੜੀ ਆ ਉਹ ਮਚਾ ਦਿੱਤੀ ਹੈਗੀ ਆ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਸਰਕਾਰਾਂ ਨੂੰ ਲੌਬੀ ਕਰਕੇ, ਪੁਲਿਸ ਨੂੰ ਧੋਖੇ 'ਚ ਰੱਖ ਕੇ ਤੇ ਕਾਨੂੰਨਾਂ ਨੂੰ ਜਿਹੜਾ ਛਿੱਕੇ ਟੰਗ ਕੇ ਅੱਗੇ ਜਿਹੜੇ ਉਹ ਵਧੇ ਆ। ਸੋ ਇਹ ਤਾਂ ਹਰਜੋਤ ਸਿੰਘ ਜੀ ਪਹਿਲਾਂ ਹੀ ਪਤਾ ਲੱਗ ਰਿਹਾ ਸੀਗਾ ਵੀ ਜਿਹੜੇ ਟੈਕਸੀ ਡਰਾਈਵਰਸ ਜਿਨ੍ਹਾਂ ਨੂੰ ਟੈਕਸੀ ਮੈਡਾਲੀਅਨਸ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਪੂਰਾ ਖੋਰਾ ਲੱਗਾ ਆ ਤੇ ਇਵੈਂਚੁਅਲੀ ਡਰਾਈਵਰਸ ਨੂੰ ਲੋ ਇਨਕਮ ਡਰਾਈਵਰਸ ਜਿਹੜਾ ਉਹ ਬਣਾ ਦਿੱਤਾ।
ਵੱਡੇ-ਵੱਡੇ ਸ਼ਬਦ ਇਕਨੋਮਿਕ ਫਰੀਡਮ, ਅਪਵਰਡ ਮੋਬਿਲਿਟੀ, ਇੱਦਾਂ ਦੇ ਵਿਜ਼ਨ ਤੇ ਵੱਡੇ-ਵੱਡੇ ਨਾਮ ਜਿਹੜਾ ਉਹ ਦਿਖਾ ਕੇ ਲੋਕਾਂ ਦਾ ਇੱਕ ਹਿਸਾਬ ਦੇ ਨਾਲ ਬੇੜਾ ਗਰਕ ਇਹਨਾਂ ਨੇ ਕੀਤਾ ਹੈਗਾ। ਇਹ ਦਸਤਾਵੇਜ਼ ਇੱਦਾਂ ਦੀਆਂ ਗੱਲਾਂ ਦੇ ਉੱਤੇ ਮੋਹਰ ਲਾਉਣ ਵਾਲੀ ਗੱਲ ਹਰਜੋਤ ਸਿੰਘ ਜੀ ਕਰ ਰਹੇ ਆ। ਸੋ ਇਹ ਐਕਸਪੋਜ਼ ਹੋਏ ਨੇ ਵੱਡੇ ਪੱਧਰ ਦੇ ਉੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਇਹਨਾਂ 1,24,000 ਡਾਕੂਮੈਂਟਸ ਨੂੰ ਜਿਨ੍ਹਾਂ 'ਚ ਟੈਕਸਟ ਨੇ, ਈਮੇਲਸ ਨੇ, ਹੋਰ ਗੱਲਾਂ ਬਾਤਾਂ ਨੇ, ਉਹ ਜਿਹੜੀਆਂ ਉਹ ਪੇਸ਼ ਹੋਣਗੀਆਂ ਤਾਂ ਨਵੇਂ ਜਿਹੜੇ ਉਹ ਖੁਲਾਸੇ ਆਉਣਗੇ। ਇਹਨਾਂ ਨੇ ਇੱਥੋਂ ਤੱਕ ਹਰਜੋਤ ਸਿੰਘ ਜੀ ਜਰਨਲਿਸਟ, ਮੀਡੀਆ ਆਊਟਲੈਟਸ ਉਹਨਾਂ ਨੂੰ ਵੀ ਲੌਬੀ ਕਰਕੇ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਕਹਿੰਦੇ ਵੀ ਹੁਣ 180 ਜਰਨਲਿਸਟ ਇੰਟਰਨੈਸ਼ਨਲ ਜਿਹੜੇ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ ICIJ ਉਹਨਾਂ ਦੇ ਤੇ 40 ਮੀਡੀਆ ਆਊਟਲੈਟਸ ਉਹਨਾਂ ਨੇ ਹੁਣ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਉਬਰ ਦੇ ਖਿਲਾਫ ਜਿਹੜੀ ਆ ਉਹ ਪੇਸ਼ ਕਰਨੀ ਆ। ਇਸ ਦੇ ਨਾਲ ਹਰਜੋਤ ਸਿੰਘ ਜੀ ਚੰਗਾ ਜਿਹੜਾ ਇਹਨਾਂ ਦਾ ਕੰਮ ਆ ਉਹ ਡਾਊਨ ਨੂੰ ਜਾ ਸਕਦਾ ਆ। ਕੈਲੀਫੋਰਨੀਆ ਦੇ ਵਿੱਚ ਵੀ ਇਹਨਾਂ ਖਿਲਾਫ ਲਾਸੂਟ ਚੱਲ ਰਿਹਾ ਜਿਹੜਾ ਪ੍ਰੋਪ 22 ਨੂੰ ਲੈ ਕੇ ਤੇ ਉਸ ਦੇ ਨਾਲ ਇਸ ਨੂੰ ਆਲਰੇਡੀ ਗੈਰ ਸੰਵਿਧਾਨਿਕ ਜਿਹੜਾ ਉਹ ਕਰਾਰ ਦਿੱਤਾ ਗਿਆ ਆ। ਸੋ ਕਾਫੀ ਅਸਰ ਜਿਹੜਾ ਇਸ ਉੱਤੇ ਉਬਰ ਦੇ ਉੱਤੇ ਪੈਣ ਜਾ ਰਿਹਾ ਆ। ਜੀ। ਉਬਰ, ਲਿਫਟ ਇਹ ਅਜਿਹੀਆਂ ਕੰਪਨੀਆਂ ਆ ਜਿਨ੍ਹਾਂ ਨੇ ਛੋਟੇ-ਛੋਟੇ ਟੈਕਸੀ ਡਰਾਈਵਰ ਸਾਰਿਆਂ ਨੂੰ ਮਾਰਿਆ। ਸਾਰਿਆਂ ਨੂੰ ਪਤਾ ਹੈ ਵੀ ਇੱਕ ਟਾਈਮ ਦੇ ਉੱਤੇ ਨਿਊਯਾਰਕ ਦੇ ਵਿੱਚ ਜੋ ਟੈਕਸੀ ਦੀ ਪਲੇਟ ਸੀ ਉਹ 13-14 ਲੱਖ ਡਾਲਰ ਤੱਕ ਹੁੰਦੀ ਸੀ। ਹੁਣ ਉਹ 2-2.5 ਲੱਖ ਡਾਲਰ ਤੱਕ ਵੀ ਕੋਈ ਪੁੱਛਦਾ ਨਹੀਂ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਆਪਣੇ ਪੰਜਾਬੀਆਂ ਦਾ ਵੀ ਬਹੁਤ ਨੁਕਸਾਨ ਹੋਇਆ। ਤੁਹਾਨੂੰ ਐਗਜ਼ਾਮਪਲ ਦੱਸਦਾ ਮੈਂ, ਮਿਲਵਾਕੀ ਸ਼ਹਿਰ ਵਿਸਕੌਨਸਨ 'ਚ 2-2 2.5-2.5 ਲੱਖ ਦੀ ਜਿਹੜੀ ਪਲੇਟ ਚੱਲ ਗਈ ਸੀ ਇੱਕ ਟਾਈਮ ਤੇ, ਉਹ ਸਾਰੇ ਇੱਕੋ ਰਾਤ ਜ਼ੀਰੋ ਹੋ ਗਏ ਜਦੋਂ ਉਬਰ ਨੂੰ ਉੱਥੇ ਅਲਾਓ ਕਰ ਦਿੱਤਾ ਗਿਆ। ਸੋ ਅਲਟੀਮੇਟਲੀ ਇਹਨਾਂ ਨੇ ਲਾਸ ਵੈਗਸ, ਨਵਾਡਾ ਸਟੇਟ ਦੇ ਵਿੱਚ ਉੱਥੇ ਦੇ ਜੋ ਪੋਲੀਟੀਸ਼ੀਅਨ ਸੀ ਉਲਟ ਸੀ, ਪਰ ਇਹਨਾਂ ਨੇ ਕੁਛ ਹਫ਼ਤਿਆਂ ਦੇ ਲਈ ਫ੍ਰੀ ਰਾਈਡ ਸ਼ੁਰੂ ਕਰਤੀ। ਸੋ ਲੋਕਾਂ ਨੇ ਕਿਹਾ ਵੀ ਠੀਕ ਆ ਜੇ ਫ੍ਰੀ ਰਾਈਡ ਆ। ਉਹ ਤੋਂ ਯਾ ਬਾਅਦ ਹੁਣ ਤੁਸੀਂ ਉਹ ਦੇਖੋ ਵੀ ਜਿਹੜੀ ਰਾਈਡ ਤੁਹਾਨੂੰ 7-8 ਡਾਲਰ 'ਚ ਮਿਲਦੀ ਸੀ ਉਹ 24-25 ਡਾਲਰ ਤੇ ਹੋ ਗਈ। ਪਲੱਸ ਇਹਨਾਂ ਨੇ ਉਸ ਟਾਈਮ ਦੇ ਉੱਤੇ ਰੇਟ ਵਧਾ ਤੇ ਜਦੋਂ ਬੰਦੇ ਨੂੰ ਜ਼ਰੂਰਤ ਹੁੰਦੀ ਆ। ਸਵੇਰੇ 8 ਵਜੇ, ਸ਼ਾਮ ਨੂੰ 5 ਵਜੇ, ਜਾਂ ਕਿਤੇ ਮੈਚ ਹੈਗਾ ਜਾਂ ਕਿਤੇ ਕੋਈ ਮੇਲਾ ਆ, ਫੰਕਸ਼ਨ ਆ। ਸੋ ਪੂਰੀ ਲੁੱਟ ਮਚਾਈ ਹੋਈ ਆ। ਸੋ ਇਹਨਾਂ ਨੇ ਕੀ ਕੀਤਾ ਵੀ ਮੀਡੀਆ ਕੰਪਨੀ ਨੂੰ ਬਾਈ ਕਰਨਾ ਸ਼ੁਰੂ ਕਰਤਾ, ਉਹਨਾਂ ਨੂੰ ਬਰਾਈਬ ਕਰਨਾ ਸ਼ੁਰੂ ਕਰ ਦਿੱਤਾ। ਕੱਲਾ ਯੂਰਪ ਨਹੀਂ, ਇੰਡੀਆ ਦਾ ਜਿਹੜਾ ਮੀਡੀਆ ਪਾਰਟਨਰਸ ਆ, ਇਹਨਾਂ ਨੇ ਪੈਸੇ ਦੇ ਕੇ ਬਾਈ ਕਰ ਲਿਆ। ਇੰਡੀਆ ਵਾਲੇ ਤਾਂ ਪਹਿਲਾਂ ਹੀ ਸੇਲ ਤੇ ਲੱਗੇ ਰਹਿੰਦੇ, ਤੁਹਾਨੂੰ ਪਤਾ ਹੀ ਆ। ਸੰਨ 2014 ਦੇ ਵਿੱਚ ਇੰਡੀਆ ਦੇ ਵਿੱਚ ਇੱਕ ਰੇਪ ਹੋਇਆ ਸੀ ਉਬਰ ਦੇ ਡਰਾਈਵਰ ਵੱਲੋਂ। ਉਹਦੇ ਨਾਲ ਇੰਟਰਨੈਸ਼ਨਲ ਮੀਡੀਆ ਅਟੈਂਸ਼ਨ ਹੋਇਆ ਸੀ, ਪਰ ਇਹਨਾਂ ਨੇ ਇੰਡੀਆ ਦੀ ਟਾਈਮਜ਼ ਆਫ ਇੰਡੀਆ ਅਖਬਾਰ, ਉਹਨਾਂ ਨੂੰ ਪੈਸੇ ਦੇ ਕੇ ਆਪਣੇ ਵੱਲ ਖਰੀਦਿਆ ਸੀ ਤੇ ਉਹਨਾਂ ਦੇ ਨਾਲ ਹੀ ਜੋ ਉਬਰ ਦੇ ਐਗਜ਼ੀਕਿਊਟਿਵ ਸੀ ਇੰਟਰਵਿਊ ਕੀਤੀ ਤੇ ਉਹ ਟੋਟਲੀ ਜਿੱਦਾਂ ਉਸ ਨੂੰ ਇਗਨੋਰ ਕੀਤਾ ਵੀ ਉੱਥੇ ਕੋਈ ਐਡੀ ਕੋਈ ਸੀਰੀਅਸ ਨਹੀਂ ਗੱਲ ਹੈਗੀ। ਉਸ ਤੋਂ ਬਾਅਦ ਕਿਉਂਕਿ ਇੰਡੀਆ 'ਚ ਵਿਰੋਧ ਬਹੁਤ ਹੋਇਆ, ਇੰਡੀਆ ਦੀ ਸਰਕਾਰ ਨੂੰ ਦਿੱਲੀ ਦੇ ਵਿੱਚ ਉਬਰ ਬੰਦ ਕਰਨੀ ਪਈ। ਸੋ ਉਹ ਵੀ ਕਿਸ ਤਰ੍ਹਾਂ ਇਹਨਾਂ ਨੇ ਮੀਡੀਆ ਨੂੰ ਨਾਲ ਰਲਾ ਕੇ, ਉੱਥੇ ਦੇ ਪੋਲੀਟੀਸ਼ੀਅਨ ਨੂੰ ਨਾਲ ਰਲਾ ਕੇ ਕਿਸ ਤਰ੍ਹਾਂ ਸ਼ੁਰੂ ਕਰ ਸਕਦੇ ਆ, ਉਹ ਸਾਰਾ ਕੁਝ ਇਹਨਾਂ ਫਾਈਲਸ ਦੇ ਵਿੱਚ ਹੈਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਬਹੁਤ ਜ਼ਿਆਦਾ ਪੇਜਸ ਹੈਗੇ ਆ ਇਹਨਾਂ ਫਾਈਲ 'ਚ। ਸੋ ਇਹ ਪੂਰੇ ਦੁਨੀਆ 'ਚ ਐਕਸਪੋਜ਼ ਹੋਣੇ ਆ ਵੀ ਕਿਸ ਤਰ੍ਹਾਂ ਦੇਖੋ ਵੀ ਇਹ ਕੰਪਨੀਆਂ ਮੀਡੀਆ ਨੂੰ ਖਰੀਦਦੀਆਂ, ਪੋਲੀਟੀਸ਼ੀਅਨ ਨੂੰ ਖਰੀਦਦੀਆਂ ਤਾਂ ਕਿ ਜਿਹੜੀ ਆ ਪੂਰੀ ਲੁੱਟ ਮਚਾਈ ਜਾ ਸਕੇ। ਜੀ, ਬਿਲਕੁਲ। ਰਮਨ ਅਵਨੀਤ ਸਿੰਘ ਸਾਡੇ ਨਾਲ ਫੇਸਬੁੱਕ ਤੇ ਜੁੜੇ ਆ। ਉਹ ਕਹਿੰਦੇ ਵੀ ਮੈਂ ਭਾਈ ਆਪਣਾ ਘਰ ਤੇ 20 ਕਾਰ ਜਿਹੜਾ ਟੈਕਸੀ ਬਿਜ਼ਨਸ ਆ ਉਹ ਲੂਜ਼ ਕਰ ਗਿਆ ਬੇ ਏਰੀਏ 'ਚ ਸਿਰਫ ਉਬਰ ਦੇ ਕਰਕੇ। ਇਦਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਸਟੋਰੀਜ਼ ਜਿਹੜੀਆਂ ਉਹ ਹੋਣਗੀਆਂ। ਕਹਿੰਦੇ ਵੀ ਇਹਨਾਂ ਨੇ ਆਪਣੀ ਟੈਕਨੋਲੋਜੀ ਦਾ ਸਹਾਰਾ ਲੈਂਦੇ ਹੋਏ ਜਿਹੜੇ ਲਾ ਇਨਫੋਰਸਮੈਂਟ ਆ ਉਹਨਾਂ ਨੂੰ ਵੀ ਧੋਖੇ 'ਚ, ਘੱਟੇ 'ਚ ਜਿਹੜਾ ਉਹ ਰੱਖਿਆ ਹੈਗਾ ਆ। ਸੋ ਆਪਾਂ ਹੁਣ ਰੀਸੈਂਟਲੀ ਖਬਰ ਕੀਤੀ ਸੀ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਬੀਤੇ ਸਾਲ ਦੇ ਵਿੱਚ ਕਿੰਨੇ ਹਜ਼ਾਰ ਜਿਹੜੇ ਸੈਕਸ਼ੂਅਲ ਹਰਾਸਮੈਂਟ ਦੇ ਕੇਸ, ਇਦਾਂ ਦੇ ਇਨਸੀਡੈਂਟਸ ਉਬਰ ਦੇ ਵਿੱਚ ਜਿਹੜੇ ਉਹ ਹੋਏ ਹੈਗੇ ਆ ਤੇ ਉਹਨਾਂ ਵਿੱਚੋਂ ਸੈਂਕੜੇ ਹੀ ਜਿਹੜੇ ਰੇਪ ਦੇ ਕੇਸ ਜਿਹੜੇ ਇਸ ਦੇ ਵਿੱਚ ਬਣੇ ਆ, ਬਲਾਤਕਾਰ ਦੇ ਕੇਸ ਬਣੇ ਆ। ਸੋ ਜਿਸ ਨਾਂ ਦੇ ਉੱਤੇ ਇਹਨਾਂ ਨੇ ਚਲਾਇਆ ਵੀ ਸੇਫ ਆ, ਚੀਪ ਆ, ਉਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਆ ਉਹ ਹੁਣ ਖਿਸਕਦੀਆਂ ਜਾਂਦੀਆਂ ਹੈਗੀਆਂ ਆ। ਐਮੈਨੂਅਲ ਮੈਕਰੋਂ ਜੋ ਕਿ ਆਪਣੇ ਆਪ ਨੂੰ ਡੈਮੋਕ੍ਰੇਸੀ ਦਾ ਬੜਾ ਕਹਿੰਦਾ ਆ ਵੀ ਮੈਂ ਇਸ ਤਰੀਕੇ ਦੇ ਨਾਲ ਆ, ਉਸ ਤਰੀਕੇ ਦੇ ਨਾਲ ਆ। 2017 'ਚ ਜਦੋਂ ਫਰਾਂਸ ਦੀ ਪ੍ਰੈਜ਼ੀਡੈਂਸੀ ਦੇ ਲਈ ਰਨ ਕਰ ਰਿਹਾ ਸੀ,
ਉਸਨੇ ਬੜੇ ਆਪਣੇ ਵਾਅਦੇ ਜਿਹੜੇ ਉਹ ਕੀਤੇ ਸੀਗੇ, ਪਰ ਕਹਿੰਦੇ ਵੀ ਇਹ ਕੋਈ ਸੀਕ੍ਰੇਟ ਨਹੀਂ ਰਿਹਾ ਵੀ ਮੈਕਰੋਨ ਨੇ ਊਬਰ ਤੇ ਹੋਰ ਜਿਹੜੇ MNCs ਆ ਆਪਣੇ ਪਲਾਨ ਦਾ ਹਿੱਸਾ ਬਣਾਏ ਜੀ। ਸੀ। ਸੋ ਕੱਲਾ ਇਹ ਜਿਸ ਤਰ੍ਹਾਂ ਆਪਾਂ ਡਿਸਕਸ ਕੀਤਾ ਤੁਹਾਨੂੰ USA, ਯੂਰਪ, ਇੰਡੀਆ ਤੇ ਬਹੁਤ ਇਹਨਾਂ ਦਾ ਹੁਣ ਜਲੂਸ ਨਿਕਲਣਾ ਸ਼ੁਰੂ ਹੋ ਗਿਆ ਹੈਗਾ। ਸਾਊਥ ਅਫਰੀਕਾ ਦੇ ਵਿੱਚ ਵੀ ਇਹਨਾਂ ਨੇ ਬਹੁਤ ਗੰਦ ਪਾਇਆ। ਕਹਿੰਦੇ ਵੀ ਸਾਊਥ ਅਫਰੀਕਾ ਦੇ ਵਿੱਚ ਅੱਜ ਵਾਸ਼ਿੰਗਟਨ ਪੋਸਟ ਨੇ ਤਾਂ ਬਹੁਤ ਵੱਡੀ ਖਬਰ ਲਾਈ ਹੈ ਵੱਖ-ਵੱਖ ਮੁਲਕਾਂ 'ਚ ਕਿਸ ਤਰ੍ਹਾਂ ਊਬਰ ਨੇ ਕੀਤਾ। ਕਹਿੰਦੇ ਵੀ ਲੋਕਾਂ ਨੂੰ ਪਹਿਲਾਂ ਕਿਹਾ ਵੀ ਇਹ ਤੁਹਾਡਾ ਬਿਜ਼ਨਸ ਆ, ਤੁਸੀਂ ਬਹੁਤ ਪੈਸੇ ਬਣਾਓਗੇ। ਕਈ ਲੋਕਾਂ ਨੇ ਆਪਣੀਆਂ ਚੰਗੀਆਂ ਜੌਬਸ ਵੀ ਛੱਡ ਦਿੱਤੀਆਂ ਤੇ ਹੁਣ ਕਹਿੰਦੇ ਵੀ ਮਾਸ ਹਾਇਰਿੰਗ ਕਰਕੇ ਗੈਸ ਪ੍ਰਾਈਸਿਸ ਹਾਈ ਆ, ਕਈਆਂ ਨੂੰ ਕਾਰਾਂ ਵੀ ਉਹਨਾਂ ਤੋਂ ਲੀਜ਼ ਤੇ ਲੈ ਲਈਆਂ ਤੇ ਉਹ ਕਾਰਾਂ ਦੀਆਂ ਪੇਮੈਂਟ ਵੀ ਨਹੀਂ ਦੇ ਹੁੰਦੀਆਂ। ਸਾਊਥ ਅਫਰੀਕਾ ਦੇ ਵਿੱਚ ਕਹਿੰਦੇ ਭਈ ਹੁਣ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਖਤਰਾ ਆ ਭਈ ਉਹ ਕਰਜ਼ੇ ਦੇ ਮਾਰ ਦੇ ਥੱਲੇ ਆ ਜਾਣਗੇ। ਜੀ। ਹਾਲਾਂਕਿ ਉਹ ਡਰਾਈਵਰ ਕਹਿੰਦੇ ਭਈ ਉੱਦਾਂ ਦੇ ਏਰੀਏ ਵਿੱਚ ਕੰਮ ਕਰਦੇ ਜਿੱਥੇ ਇੱਕ ਟਾਈਮ ਦੇ ਉੱਤੇ ਗੈਂਗਸ ਉਸ ਏਰੀਏ ਨੂੰ ਕੇਪ ਟਾਊਨ ਵਾਲਾ ਜੋ ਏਰੀਆ ਆ ਉੱਥੇ ਰੂਲ ਕਰਦੇ ਸੀ। ਸੋ ਲੋਕਾਂ ਨੇ ਆਪਣੀ ਲਾਈਫ ਨੂੰ ਰਿਸਕ ਕਰਕੇ ਊਬਰ ਨਾਲ ਕੰਮ ਕਰਨਾ ਸ਼ੁਰੂ ਕੀਤਾ। ਪਰ ਹੁਣ ਦੇਖੋ ਭਈ ਇਹਨਾਂ ਦਾ ਕਿਸ ਤਰ੍ਹਾਂ ਜਿਹੜਾ ਜਲੂਸ ਨਿਕਲ ਰਿਹਾ ਹੈਗਾ ਕਿ ਇੱਕ ਕਹਿੰਦੇ ਆ ਭਈ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ ਦੀ ਇਕੱਠੇ ਕਰਕੇ ਉਹਨਾਂ ਨੇ ਇੱਕ ਰਿਪੋਰਟ ਉਹ ਵੀ ਤਿਆਰ ਕੀਤੀ ਹੈਗੀ ਆ। ਕਿਲਸ ਵਿੱਚ ਹਰਜੋਤ ਸਿੰਘ ਜੀ ਊਬਰ ਵਾਲੇ ਵਰਤਦੇ ਰਹੇ, ਕਹਿੰਦੇ ਜਦੋਂ ਵੀ ਇਹਨਾਂ ਦੇ ਦਫ਼ਤਰਾਂ ਦੇ ਉੱਤੇ ਜਾਂ ਡਾਟਾ ਸੈਂਟਰਸ ਦੇ ਉੱਤੇ ਰੇਡ ਪੈਂਦੀ ਸੀਗੀ ਤਾਂ ਉਸ ਦੇ ਵਿੱਚ ਇਹਨਾਂ ਦੇ ਐਗਜ਼ੈਕਟਿਵਸ ਉਸ ਥਾਂ ਨੂੰ ਕਹਿੰਦੇ ਸੀ ਵੀ ਕਿਲ ਸਵਿਚ ਵਰਤੋ, ਸੀਕ੍ਰੇਟ ਕਿਲ ਸਵਿਚ ਵਰਤੋ। ਉਸ ਟਾਈਮ ਦੇ ਉੱਤੇ ਡਾਟਾ ਆਪਣਾ ਜਿਹੜਾ ਉਹ ਟੋਟਲੀ ਕੱਟ ਆਫ ਕਰ ਦਿੰਦੇ ਸੀ ਤਾਂ ਜੋ ਲਾ ਐਨਫੋਰਸਮੈਂਟ ਦੇ ਹੱਥ ਕੋਈ ਸਬੂਤ ਜਿਹੜੇ ਆ ਉਹ ਨਾ ਲੱਗਣ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੇਸ ਲਿਹਾਜ਼ ਦੇ ਨਾਲ ਚੱਲ ਰਹੇ ਆ। ਫਾਈਨੈਂਸ਼ੀਅਲ ਇਹਨਾਂ ਦੇ ਮਾੜੇ ਹੀ ਆ, -86% ਨੈਟ ਪ੍ਰੋਫਿਟ ਮਾਰਜਨ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ। ਈਅਰ ਟੂ ਈਅਰ 2222% ਜਿਹੜੀ ਉਹ ਡਾਊਨ ਚੱਲ ਰਹੀ ਆ। ਸੋ ਇਹ ਜ਼ਰੂਰ ਇਹਨਾਂ ਨੇ ਦੂਜੀਆਂ ਬਿਜ਼ਨੈਸਿਸ ਆ ਉਹਨਾਂ ਨੂੰ ਠੱਪ ਕੀਤਾ, ਪਰ ਆਪ ਵੀ ਨਾਲ ਦੇ ਨਾਲ ਨੈਗੇਟਿਵਿਟੀ ਦੇ ਵਿੱਚ ਹੀ ਚੱਲ ਰਹੇ ਹੈਗੇ ਆ। ਲੋਕਾਂ ਨੂੰ ਪਹਿਲਾਂ ਬਹੁਤ ਚੰਗਾ ਲੱਗਾ ਜਿੱਦਾਂ ਹਰਜੋਤ ਸਿੰਘ ਨੇ ਕਿਹਾ ਵੀ 4-4 5-5 ਡਾਲਰ ਦੀ ਰਾਈਡ ਜਿੱਥੇ 20-20 ਡਾਲਰ ਦੀ ਜਿਹੜੀ ਆ ਉਹ ਟੈਕਸੀ ਰਾਈਡ ਹੁੰਦੀ ਸੀ, ਹੁਣ ਟੈਕਸੀ ਵਾਲੇ ਵਿਚਾਰੇ 10 ਡਾਲਰ ਤੇ ਆ ਗਏ ਹੋਣੇ ਆ ਤੇ ਇਹ 20 ਤੋਂ ਉੱਤੇ ਜਿਹੜੇ ਉਹ ਪਹੁੰਚੇ ਪਏ ਆ ਉਸੇ ਚੀਜ਼ ਦੇ ਵਿੱਚ। ਸੋ ਇਹ ਬਹੁਤ ਜ਼ਿਆਦਾ ਜਿਹੜੀ ਆ ਇਹਨਾਂ ਨੇ ਲੋਕਾਂ ਨੂੰ ਘਾਟੇ ਦੇ ਵਿੱਚ ਜਿਹੜਾ ਉਹ ਰੱਖਿਆ ਆ। ਸੋ ਆਉਣ ਵਾਲੇ ਦਿਨਾਂ 'ਚ ਕਾਫੀ ਖੁਲਾਸੇ ਜਿਹੜੇ ਇਸ ਦੇ ਬਾਬਤ ਹੋਰ ਹੋਣ ਜਾ ਰਹੇ ਹੈਗੇ ਆ। ਅੱਜ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤੇ ਇਸ ਟਾਈਮ ਊਬਰ ਦਾ ਸ਼ੇਅਰ 4% ਇਹਨਾਂ ਖਬਰਾਂ ਤੋਂ ਬਾਅਦ ਓਵਰਆਲ ਜਿਹੜਾ ਉਹ ਡਾਊਨ ਚੱਲ ਰਿਹਾ ਜੀ ਹੈਗਾ ਆ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਦੇ ਆ ਵੀ ਸੈਨੋਜ਼ੇ ਤੋਂ ਆਪਣੇ ਇੱਕ ਫੇਸਬੁੱਕ ਦੇ ਜੋ ਦੇਖ ਰਹੇ ਸੀ ਸਰੋਤੇ ਉਹਨਾਂ ਨੇ ਕਿਹਾ ਸੈਨੋਜ਼ੇ ਦੇ ਵਿੱਚ ਸੈਮ ਲਿਕਾਰਡੋ ਉੱਥੇ ਦਾ ਮੇਅਰ ਉਸ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਸਪੋਰਟ ਕੀਤੀ ਸੀ ਜਦੋਂ ਪਹਿਲੀ ਵਾਰੀ ਉਹ ਮੇਅਰ ਬਣਿਆ ਸੀ। ਇਸ ਸਾਲ ਉਹਦੀ ਟਰਮ ਖਤਮ ਹੋ ਜਾਣੀ ਸੈਕੰਡ ਟਰਮ ਤੇ ਉਹਦੇ ਵਿੱਚ ਬਹੁਤ ਸਾਰੇ ਟੈਕਸੀ ਡਰਾਈਵਰ ਸੀ। ਸੋ ਉਹਨਾਂ ਦਾ ਮੇਨ ਮਕਸਦ ਇਹ ਸੀ ਵੀ ਭਾਈ ਊਬਰ ਵੱਧ ਤਾਂ ਬਹੁਤ ਰਹੀ ਆ ਪਰ ਇੰਨਾ ਕੁ ਰੱਖੋ ਵੀ ਇਹ ਏਅਰਪੋਰਟ ਤੇ ਨਾ ਆਵੇ ਕਿਉਂਕਿ ਏਅਰਪੋਰਟ ਦੇ ਉੱਤੇ ਹੋਰ ਟੈਕਸੀ ਕੰਪਨੀਆਂ ਸੀਗੀਆਂ। ਪਰ ਮੇਅਰ ਨੇ ਬਣਦੇ ਸਾਰੇ ਕੁਛ ਮਹੀਨਿਆਂ ਬਾਅਦ ਕਹਿੰਦਾ ਜੀ ਮੇਰੇ ਤਾਂ ਹੱਥ ਵੱਸ ਨਹੀਂ ਕੁਛ ਵੀ ਤੇ ਉੱਥੇ ਊਬਰ ਅਲਾਓ ਕਰ ਦਿੱਤੀ। ਸੋ ਉੱਥੇ ਵੀ ਜਿਹੜਾ ਟੈਕਸੀ ਬਿਜ਼ਨਸ ਆ ਬਹੁਤ ਬੁਰੀ ਤਰ੍ਹਾਂ ਹਰਟ ਹੋਇਆ। ਸੋ ਅੱਜ ਦੀ ਇਹ ਆਪਾਂ ਕਹਿ ਸਕਦੇ ਆ ਇੱਕ ਮੇਨ ਨਿਊਜ਼ ਆ ਸਾਰੇ ਪਾਸੇ ਊਬਰ ਹੋਈ ਹੋਈ ਪਈ ਪਈ ਹੈਗੀ ਆ। ਬਿਲਕੁਲ ਜੀ ਬਿਲਕੁਲ। ਸੋ ਇਹ ਕਹਿੰਦੇ ਕੱਲਾ ਅਮਰੀਕਾ ਨਹੀਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਯੂਰਪ ਦੇ ਵਿੱਚ ਜੀ ਹਰਜੋਤ ਸਿੰਘ ਜੀ ਇਹ ਜਿਹੜੇ ਖੁਲਾਸੇ ਹੋਏ ਆ ਮੋਸਟਲੀ ਯੂਰਪ ਦੇ ਕਰਕੇ ਹੋਏ ਆ। ਅਮਰੀਕਾ ਵਿੱਚ ਤਾਂ ਜੋ ਇਹ ਕਰ ਹਟੇ ਆ ਉਹ ਤਾਂ ਅਜੇ ਪਰਦੇ ਦੇ ਪਿੱਛੇ ਹੌਲੀ ਹੌਲੀ ਪਤਾ ਲੱਗੂਗਾ। ਪਰ ਯੂਰਪ ਦੇ ਵਿੱਚ ਇਹਨਾਂ ਦੀ ਇਹ ਕੋਸ਼ਿਸ਼ ਚੱਲ ਰਹੀ ਸੀ ਵੀ ਅਸੀਂ ਹੋਰ ਵਧਾ ਕਰਨਾ ਆ। ਉਸੇ ਦੌਰਾਨ ਜਿਹੜੇ ਲੌਬਿੰਗ ਐਫਰਟਸ ਤੇ ਹੋਰ ਸਾਰਾ ਕੁਝ ਕਿੱਦਾਂ ਸਰਕਾਰਾਂ ਨੂੰ ਵੱਡੇ ਲੀਡਰਸ ਨੂੰ ਆਪਣੇ ਹੱਕ ਦੇ ਵਿੱਚ ਝੁਕਾਉਣ ਦੀ ਜਿਹੜੀ ਇਹ ਕੋਸ਼ਿਸ਼ ਚੱਲ ਰਹੀ ਸੀਗੀ। ਕਹਿੰਦੇ ਵੀ ਇਹਨਾਂ ਨੇ ਫੋਰਨ ਮੀਡੀਆ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਇੰਡੀਆ ਦਾ ਇਦਾਂ ਹੀ ਹੋਰ ਮੁਲਕਾਂ ਦੇ ਵਿੱਚ ਉਹਨਾਂ ਨੂੰ ਇਨਵੈਸਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਬਣਾਇਆ ਤਾਂ ਜੋ ਸਰਕਾਰਾਂ ਦੇ ਹੱਕ ਜਿਹੜੇ ਆ ਕਿਉਂਕਿ ਉਹ ਪੋਜ਼ਿਟਿਵ ਖਬਰਾਂ ਪੇਸ਼ ਕਰਨਗੇ ਇਹਦੇ ਬਾਰੇ ਇਹਦਾ ਇਹ ਫਾਇਦਾ ਜੀ ਇਹਦਾ ਇਦਾਂ ਇਹਦਾ ਉਦਾਂ ਤੇ ਉਹਨਾਂ ਨੂੰ ਫੋਰਨ ਮੀਡੀਆ ਨੂੰ ਇਨਵੈਸਟਰ ਬਣਾ ਕੇ ਗਵਰਨਮੈਂਟ ਫੇਵਰਸ ਜਿਹੜੇ ਆ ਉਹ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਆ। ਊਬਰ ਨੇ ਕਹਿੰਦੇ ਰੂਸ ਦੇ ਵਿੱਚ ਵੀ ਜਿਹੜੇ ਅਮੀਰ ਲੋਕ ਸੀ ਉਹਨਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉੱਥੇ ਉਹ ਕਾਮਯਾਬ ਜਿਹੜੇ ਉਹ ਨਹੀਂ ਰਹੇ ਹੈਗੇ। ਸੋ ਹੁਣ ਆਪਣੇ ਵੇਖੋ ਇੱਥੇ ਦੇਖ ਲਓ ਰਾਜਕਨਵੀਰ ਸਿੰਘ ਜੀ ਕੈਲੀਫੋਰਨੀਆ ਦੇ ਵਿੱਚ ਊਬਰ ਲਿਫਟ ਇਹ ਸਾਰੀਆਂ ਜਿਹੜੀਆਂ ਕੰਪਨੀ ਸੀਆਂ ਇਹਨਾਂ ਨੇ ਮਿਲੀਅਨਸ ਆਫ ਡਾਲਰ AV5 ਨੂੰ ਓਵਰਟਰਨ ਕਰਨ ਦੇ ਲਈ
ਪ੍ਰੋਪ ਖਰਚੇ ਸੀ 22 ਪ੍ਰੋਪ ਜਿਹੜੀ ਸੀਗੀ ਉਹਦੇ ਵਿੱਚ ਲੋਕ ਡਰਾਈਵਰਸ ਨੂੰ ਇਹ ਕਿਹਾ ਸੀ ਤੁਹਾਨੂੰ ਜੀ ਹੈਲਥ ਇੰਸ਼ੋਰੈਂਸ ਦਾ ਹਿੱਸਾ ਦੇਵਾਂਗੇ, ਆਹ ਦੇਵਾਂਗੇ, ਆਹ ਦੇਵਾਂਗੇ। ਕਈ ਲੋਕ ਵੀ ਉਸ ਗੱਲ ਦੇ ਵਿੱਚ ਆ ਗਏ। ਕਹਿੰਦੇ ਜੀ 12 ਜੀ ਘੰਟੇ ਚਲਾਵਾਂਗੇ, 12 ਘੰਟੇ ਬੰਦ, ਹੋਰ ਜੀ ਕਈ ਕੁਛ ਉਹਨਾਂ ਨੇ ਉਦੋਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹ ਆਖੀਆਂ ਸੀਗੀਆਂ। 200 ਮਿਲੀਅਨ ਤੋਂ ਵੱਧ ਹਰਜੋਤ ਸਿੰਘ ਜੀ ਇਹਨਾਂ ਨੇ ਖਰਚਿਆ ਸੀਗਾ। ਊਬਰ ਈਟਸ, ਊਬਰ, ਲਿਫਟ, ਇਦਾਂ ਦੀਆਂ ਜਿਹੜੀਆਂ ਸਾਰੀਆਂ ਕੰਪਨੀਆਂ ਨੇ ਜਿਹੜਾ ਹੁਣ ਦੇਖੋ ਉਹ ਵੀ ਮਿਲ ਕੇ। ਊਬਰ ਤੇ ਵਾਈਮੋ ਜਿਹੜੀਆਂ ਦੋਨੋਂ ਕੰਪਨੀਆਂ ਹੈ ਨਾ, ਉਹ ਹੁਣ ਟਰੱਕਿੰਗ ਦੀ ਵੀ ਜੇ ਗੱਲ ਕਰਦੇ ਜਾਈਏ, ਉਹ ਕੈਲੀਫੋਰਨੀਆ ਦੇ ਵਿੱਚ ਪੂਰਾ ਪ੍ਰੈਸ਼ਰ ਪਾ ਰਹੇ ਆ ਵੀ ਸੈਲਫ ਡਰਾਈਵਿੰਗ ਟਰੱਕਸ ਅਲਾਓ ਕੀਤੇ ਜਾਣ। ਇਹ 4 ਦਿਨ ਪਹਿਲਾਂ ਦੀ ਨਿਊਜ਼ ਆ। ਹਾਂਜੀ ਕਹਿੰਦੇ ਵੀ ਕੈਲੀਫੋਰਨੀਆ ਨੇ ਬੈਨ ਕੀਤਾ ਸੀਗਾ ਆਟੋਮੈਟਿਕਸ ਟਰੱਕਸ ਦੇ ਉੱਤੇ, ਵੀ ਆਟੋਮੈਟਿਕ ਜੋ ਟਰੱਕ ਆ ਨਾ ਉਹ ਨਹੀਂ ਚੱਲ ਸਕਦੇ। ਪਰ ਆਟੋਨਮਸ ਹਾਂ ਆਟੋਨਮਸ ਜੋ ਹੈਗੀਆਂ 35 ਦੇ ਕਰੀਬ ਇਹ ਕੰਪਨੀਆਂ ਹੈਗੀਆਂ ਜਿਨ੍ਹਾਂ 'ਚ ਵੇਮੋ ਆ, ਊਬਰ ਆ, ਵੋਲਵੋ ਆ, ਅਰੋਰਾ ਆ। ਇਹਨਾਂ ਨੇ ਓਪਨ ਲੈਟਰ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ ਜਿਹੜਾ ਪਿੱਛੇ ਜਿਹਾ ਭੇਜਿਆ ਕਿ ਸਾਨੂੰ ਇਹ ਪਰਮਿਟ ਦਿੱਤਾ ਜਾਵੇ। ਸੋ ਜੇ ਬਿਨਾਂ ਡਰਾਈਵਰ ਤੋਂ ਚੱਲਣ ਵਾਲੇ ਟਰੱਕ ਹੁੰਦੇ ਆ ਤੇ ਸੋ ਟਰੱਕਿੰਗ ਇੰਡਸਟਰੀ ਦੇ ਉੱਤੇ ਵੀ ਇਹਦਾ ਜਿਹੜਾ ਅਸਰ ਆ ਬਹੁਤ ਪੈਣਾ ਹੈਗਾ। ਜੀ। ਚਲੋ ਉਹ ਇਹਦੇ ਨਾਲ ਤਾਂ ਨਹੀਂ, ਉਹ ਇੱਕ ਡਿਫਰੈਂਟ ਟੈਕਨੋਲੋਜੀ ਜਿਹੜੀ ਗਾਂਹ ਨੂੰ ਜਿਹੜੀ ਉਹ ਵੱਧ ਰਹੀ ਹੈਗੀ ਆ। ਡੀਐਮਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਇਹਨਾਂ ਨੂੰ ਟੈਸਟ ਕਰਨ ਦੇ ਲਈ ਛੋਟੀਆਂ ਗੱਡੀਆਂ ਜਿਹੜੀਆਂ ਆ ਉਹ ਅਲਾਓ ਕਰ ਰਹੀ ਆ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਆ ਰਹੀਆਂ ਆ, ਪਰ ਟਰੱਕਿੰਗ ਦੇ ਵਿੱਚ ਨੋ ਡਾਊਟ ਖਾਸ ਕਰਕੇ ਲੌਂਗ ਦੇ ਲਈ ਸਿੱਧੇ ਰਾਹਾਂ ਦੇ ਉੱਤੇ ਉਹਦੇ ਵਿੱਚ ਜਿਹੜਾ ਅਸਰ ਜ਼ਰੂਰ ਹੋਊਗਾ। ਪਰ ਲੈਟਸ ਸੀ ਕੀ ਹੁੰਦਾ ਆ। ਪਰ ਊਬਰ ਨੇ ਆਪਣੇ ਡਰਾਈਵਰਾਂ ਦੇ ਨਾਲ ਤੇ ਕਿੱਦਾਂ ਲੋਕਾਂ ਨੂੰ ਧੋਖੇ 'ਚ ਰੱਖ ਕੇ ਲੀਡਰਾਂ ਨੂੰ ਆਪਣੇ ਹੱਕ 'ਚ ਭੁਗਤਾਉਣ ਦੇ ਲਈ ਰਿਸ਼ਵਤਖੋਰੀ, ਹੋਰ ਕਈ ਕੁਛ ਜਿਹੜੀਆਂ ਚੀਜ਼ਾਂ ਇਹ ਕੀਤੀਆਂ, ਉਹਦਾ ਇਸ ਟਾਈਮ ਖੁਲਾਸਾ ਹੋਇਆ। ਮਾਰਕ ਮੈਗੈਨ ਨੇ, ਜਿਹੜੇ ਇਹਨਾਂ ਦੀ ਹੀ ਕੰਪਨੀ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ, ਉਹਨਾਂ ਦੇ ਕੰਮ ਕੀਤਾ ਆ, ਉਹ ਹੀ ਊਬਰ ਫਾਈਲਸ ਦੇ ਜਿਹੜੇ ਲੀਕਰ ਦੇ ਵਜੋਂ ਸਾਹਮਣੇ ਆਏ ਹੈਗੇ ਆ। ਤੇ ਹੁਣ ਆਪਾਂ ਇੱਕ ਇੱਥੇ ਬ੍ਰੇਕ ਲਵਾਂਗੇ ਹਰਜੋਤ ਸਿੰਘ ਜੀ, ਤੇ ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਜਿਹੜਾ ਆ ਉਹ ਇਦਾਂ ਹੀ ਚੱਲਦਾ ਰਹੇਗਾ ਜੀ। ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415-909-0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ,
ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਗੇ ਜਿਹੜੇ ਆਪਾਂ ਵੱਧਦੇ ਜਾਂਦੇ ਆ, ਰੂਸ ਤੇ ਯੂਕਰੇਨ ਦੇ ਬਾਬਤ ਇੱਕ ਖਬਰ ਆ ਰਹੀ ਆ। ਇੱਕ ਹੋਰ ਰਸ਼ੀਅਨ ਰਾਕਟ ਡੋਨਸਟ ਇਲਾਕੇ ਦੇ ਵਿੱਚ ਉੱਥੇ ਦੀ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਵੱਜਾ ਆ, ਉੱਥੇ ਹਮਲਾ ਹੋਇਆ ਜਿਸ ਕਰਕੇ 24 ਜਾਣਿਆਂ ਦੀ ਮੌਤ ਹੋ ਗਈ ਆ।
ਮਾਸਕੋ ਨੇ ਆਪਣਾ ਯੂਰਪ ਨੂੰ ਜਾਂਦਾ ਗੈਸ ਆ ਉਸ ਦੇ ਉੱਤੇ ਵੀ ਆਰਜੀ ਤੌਰ ਦੇ ਉੱਤੇ ਰੋਕ ਲਗਾ ਦਿੱਤੀ ਆ। ਸੋ ਇਹ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਹੋਰ ਰਿਹਾਇਸ਼ੀ ਇਲਾਕੇ ਦੇ ਵਿੱਚ ਰੂਸ ਦੇ ਦੁਆਰਾ ਹਮਲਾ ਕੀਤਾ ਗਿਆ ਸੀ। ਉੱਥੇ ਇੱਕ ਮਿਜ਼ਾਈਲ ਡਿੱਗੀ ਸੀ। ਇਹ ਹੁਣ ਕੁਛ ਹੀ ਦਿਨਾਂ ਦੇ ਵਿੱਚ ਇਹ ਦੂਸਰੀ ਮਿਜ਼ਾਈਲ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਡਿੱਗੀ ਆ ਤੇ ਯੂਕਰੇਨ ਦੇ ਜਿਹੜੇ ਈਸਟਰਨ ਪੂਰਬੀ ਡੋਨਸਕ ਇਲਾਕਾ ਤੇ ਲੁਹਾਨਸਕ ਇਲਾਕਾ ਆ ਉਹਦੇ ਵਿੱਚ ਇਹ ਡਿੱਗੀ ਆ, ਜਿਸ ਕਰਕੇ 2 ਦਰਜਨ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਸੋ ਯੂਐਨ ਦੇ ਅਧਿਕਾਰੀ ਕਹਿ ਰਹੇ ਆ ਵੀ ਇਸ ਟਾਈਮ ਰਸ਼ੀਆ ਦੇ ਦੁਆਰਾ ਜਿਹੜੇ ਵਾਰ ਕ੍ਰਾਈਮਸ ਆ ਉਸ ਦੇ ਸਬੂਤ ਲਗਾਤਾਰ ਵੱਧਦੇ ਜਾ ਰਹੇ ਆ। ਪਰ ਇਹਨਾਂ ਨੂੰ ਕਦੀ ਕੋਈ ਕੁਝ ਕਹਿ ਸਕੂਗਾ ਕਿ ਨਹੀਂ, ਇਹ ਜਿਹੜੇ ਇਸ ਤੋਂ ਵੱਡੇ ਜਿਹੜੇ ਸਵਾਲ ਆ ਉਹ ਰਹਿਣਗੇ। ਯੂਐਨ ਹਾਈ ਕਮਿਸ਼ਨਰ ਹਿਊਮਨ ਰਾਈਟਸ ਦੇ ਲਈ ਮਿਸ਼ੈਲ ਬੈਸ਼ਲਟ ਉਹਨਾਂ ਨੇ ਇਹ ਆਪਣੇ ਦਫ਼ਤਰ ਤੋਂ ਬਿਆਨ ਦਿੰਦੇ ਹੋਏ ਕਿਹਾ ਆ। ਉਹਨਾਂ ਨੇ ਕਿਹਾ ਵੀ ਯੂਐਨ ਦੇ ਇਨਵੈਸਟੀਗੇਟਰਸ ਨੇ ਹੁਣ ਤੱਕ 1200 ਜਿਹੜੇ ਸਿਵਿਲੀਅਨ ਬਾਡੀਜ਼ ਆ ਕੀਵ ਇਲਾਕੇ ਦੇ ਵਿੱਚ ਉਹਨਾਂ ਦੀ ਰਿਕਵਰੀ ਦੀ ਵੈਰੀਫਿਕੇਸ਼ਨ ਕੀਤੀ ਆ, ਪੁਸ਼ਟੀ ਕੀਤੀ ਆ ਵੀ ਇਹ ਰੂਸ ਦੇ ਦੁਆਰਾ ਇਹਨਾਂ ਨੂੰ ਮਾਰਿਆ ਗਿਆ ਆ। ਨਾਲ ਹੀ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਦਫ਼ਤਰ ਇਸ ਟਾਈਮ 300 ਤੋਂ ਵੱਧ ਹੋਰ ਇਦਾਂ ਦੀਆਂ ਰੂਸੀ ਫੌਜਾਂ ਦੇ ਦੁਆਰਾ ਕਤਲ ਜਿਹੜੇ ਕੀਤੇ ਗਏ ਆ ਉਹਨਾਂ ਨੂੰ ਕੋਰੋਬੋਰੇਟ ਯਾਨੀ ਕਿ ਪੁਸ਼ਟ ਕਰਨ ਦੇ ਵਿੱਚ ਲੱਗਾ ਹੋਇਆ ਆ। ਕ੍ਰੈਮਲਿਨ ਨੇ ਪਹਿਲਾਂ ਵੀ ਤੇ ਇੱਕ ਵਾਰੀ ਫੇਰ ਇਹ ਜਿਹੜੇ ਕਥਿਤ ਤੌਰ ਦੇ ਉੱਤੇ ਵਾਰ ਕ੍ਰਾਈਮਸ ਦਾ ਦਾਅਵਾ ਇਹਨਾਂ ਤੇ ਕੀਤਾ ਜਾ ਰਿਹਾ ਆ ਉਹਨਾਂ ਨੂੰ ਜਿਹੜਾ ਉਹ ਨਕਾਰਿਆ ਆ। ਜੀ। ਅਗਲੀ ਖਬਰ ਮਡੇਰਾ ਕੈਲੀਫੋਰਨੀਆ ਤੋਂ ਆ ਰਹੀ ਆ। ਮਡੇਰੇ ਕੈਲੀਫੋਰਨੀਆ ਦੇ ਵਿੱਚ ਜੋ ਫ੍ਰਿਜ਼ਨੋ ਦੇ ਲਾਗੇ ਟਾਊਨ ਆ, ਖੁਸ਼ੀ ਦੀ ਖਬਰ ਆ, ਇੱਕ ਪੰਜਾਬੀ ਮੂਲ ਦੀ ਕੁੜੀ ਅਰਵਿੰਦ ਸੇਖੋ ਉਸ ਨੂੰ ਪੋਸਟ ਮਾਸਟਰ ਅਪੁਆਇੰਟ ਕੀਤਾ ਗਿਆ ਹੈਗਾ। ਯੂਐਸ ਦੇ ਕਾਂਗਰਸਮੈਨ ਜਿਮ ਕੋਸਟਾ ਜੋ ਫ੍ਰਿਜ਼ਨੋ ਤੋਂ ਹੈਗੇ ਆ, ਉਹਨਾਂ ਨੇ ਅਰਵਿੰਦ ਸੇਖੋ ਨੂੰ ਸਹੁੰ ਚੁਕਾਈ। ਅਰਵਿੰਦ ਸੇਖੋ ਨੇ ਸੰਨ 2001 ਦੇ ਵਿੱਚ ਸਿਟੀ ਕੈਰੀਅਰ ਦੇ ਉੱਤੇ ਫ੍ਰਿਜ਼ਨੋ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਸੀ। ਸੋ ਉਹ 21 ਸਾਲਾਂ ਦੇ ਵਿੱਚ ਪੋਸਟ ਮਾਸਟਰ ਸਿਟੀ ਆਫ ਮਡੇਰਾ ਦਾ ਜੋ ਪੋਸਟ ਆਫਿਸ ਆ ਉਹਦੀ ਬਣ ਗਈ ਹੈਗੀ ਆ। 31,000 ਤੋਂ ਵੱਧ ਆਰਟੀਕਲਸ ਆਫ ਮੇਲ ਹਰ ਰੋਜ਼ ਡੇਲੀ ਬੇਸਿਸ ਇਸ ਪੋਸਟ ਆਫਿਸ ਤੋਂ ਲੋਕਾਂ ਨੂੰ ਡਿਲੀਵਰ ਕੀਤੇ ਜਾਂਦੇ ਹੈਗੇ ਆ। ਜਿਸ ਟਾਈਮ ਦੇ ਉੱਤੇ ਜਿਮ ਕੋਸਟਾ ਹੋਣਾ ਨੇ ਅਰਵਿੰਦ ਸੇਖੋ ਨੂੰ ਸਹੁੰ ਚੁਕਾਈ, ਉਸ ਟਾਈਮ ਦੇ ਉੱਤੇ ਮਡੇਰਾ ਦੇ ਮੇਅਰ ਪ੍ਰੋਟੈਮ ਅਨੀਤਾ ਇਵਾਨਸ, ਮਡੇਰਾ ਦੇ ਕਾਉਂਟੀ ਸੁਪਰਵਾਈਜ਼ਰ ਲਟੀਸ਼ੀਆ ਗੋਨਜ਼ਾਲਸ, ਫ੍ਰਿਜ਼ਨੋ ਕੌਂਸਲਮੈਨ ਸੋਰੀਆ ਤੇ ਇਹ ਸਾਰੇ ਉੱਥੇ ਪ੍ਰੈਜ਼ੈਂਟ ਸੀ। ਇਸ ਤੋਂ ਬਿਨਾਂ ਆਪਣੇ ਪੰਜਾਬੀ ਕਮਿਊਨਿਟੀ ਦੇ ਕੁਝ ਲੋਕ ਵੀ ਉੱਥੇ ਪ੍ਰੈਜ਼ੈਂਟ ਸੀ। ਸੋ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਆਪਣੀ ਪੰਜਾਬੀ ਕੁੜੀ ਅਰਵਿੰਦ ਸੇਖੋ ਨੂੰ ਬਹੁਤ-ਬਹੁਤ ਵਧਾਈਆਂ। ਜੀ, ਜੀ, ਬਿਲਕੁਲ ਬਹੁਤ ਚੰਗੀ ਜਿਹੜੀ ਇਹ ਗੱਲ ਆ। ਮਿਹਨਤ ਜਿਹੜੀ ਰੰਗ ਲਿਆਉਂਦੀ ਆ, ਸੋ ਮਿਹਨਤ ਕਰੀ ਚੱਲੋ ਤੇ ਸਫਲਤਾ ਤੁਹਾਡੇ ਕਦਮ ਜਿਹੜੀ ਆ ਉਹ ਚੁੰਮੇਗੀ। ਸੋ ਇਹ ਉਸਦਾ ਇੱਕ ਉਦਾਹਰਣ ਆਪਾਂ ਉਹ ਦੇਖ ਸਕਦੇ ਹਾਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜੇ ਇਕਨੋਮਿਕ ਕੁਛ ਗੱਲਾਂ ਕਰਦੇ ਜਾਈਏ ਤਾਂ ਹੋਮ ਬਾਇਰਸ ਕਹਿੰਦੇ ਆ ਵੀ ਹੁਣ ਉਹ ਆਪਣੀਆਂ ਡੀਲਾਂ ਕੈਂਸਲ ਕਰਨ ਦੇ ਉੱਤੇ ਆ ਚੁੱਕੇ ਨੇ। ਕਹਿੰਦੇ ਵੀ ਜਦੋਂ ਤੋਂ ਪੈਂਡੈਮਿਕ ਦਾ ਸਟਾਰਟ ਹੋਇਆ ਹੈ ਹਾਈਐਸਟ ਰੇਟ ਕਹਿੰਦੇ ਵੀ ਇਸ ਦਾ ਦੇਖਿਆ ਜਾ ਰਿਹਾ ਆ। ਅਮਰੀਕਨਸ ਘਰ ਖਰੀਦਣ ਦੀਆਂ ਜਿਹੜੀਆਂ ਡੀਲਸ ਉਹਨਾਂ ਨੇ ਪਹਿਲਾਂ ਬਿਲਡਰਸ ਨਾਲ ਬਣਾਈਆਂ ਸੀ ਉਹਨਾਂ ਨੂੰ ਕੈਂਸਲ ਕਰ ਰਹੇ ਆ। ਕਾਰਨ ਉਸ ਦੇ ਵਿੱਚ ਇਹੀ ਵੱਡੇ ਪੱਧਰ ਤੇ ਆ ਵੀ ਇੰਟਰਸਟ ਰੇਟ ਹੁਣ ਤੱਕ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਜਦੋਂ ਇਹਨਾਂ ਨੇ ਇਹ ਡੀਲ ਬਣਾਈ ਸੀ। ਸੋ ਕਹਿੰਦੇ ਵੀ ਜਿਹੜੇ ਸੇਲ ਐਗਰੀਮੈਂਟਸ ਐਗਜ਼ਿਸਟਿੰਗ ਹੋਮ ਦੇ ਉਹ 15% ਜਿਹੜੇ ਉਹ ਕੈਂਸਲ ਹੋਏ ਨੇ ਜਿਹੜੇ ਅੰਡਰ ਕੰਟਰੈਕਟ ਸੀਗੇ। ਸੋ ਇਹ ਹੁਣ ਤੁਸੀਂ ਦੇਖੋ ਵੀ ਆંકੜਾ ਲਗਾਤਾਰ ਵੱਧ ਰਿਹਾ ਆ। ਉਹ ਵੀ ਜਿਹੜੇ ਹੋਮ ਬਿਲਡਰਸ ਆ ਉਹਨਾਂ ਨੂੰ ਕਹਿੰਦੇ ਵੀ ਹਾਈ ਕੈਂਸਲੇਸ਼ਨ ਫੀਸ ਦਾ ਸਾਹਮਣਾ ਵੀ ਜਿਹੜਾ ਉਹ ਨਾਲ ਦੇ ਨਾਲ ਕਰਨਾ ਪੈ ਰਿਹਾ ਆ। ਸੋ ਰੈਡਫਿਨ ਦੀ ਆਈ ਇੱਕ ਨਵੀਂ ਰਿਪੋਰਟ ਦੇ ਮੁਤਾਬਕ 15% ਘਰ ਜਿਹੜੇ ਅੰਡਰ ਕੰਟਰੈਕਟ ਗਏ ਸੀਗੇ ਉਹਨਾਂ ਨੂੰ ਜੂਨ ਮਹੀਨੇ ਦੇ ਵਿੱਚ ਕੈਂਸਲ ਕੀਤਾ ਗਿਆ ਆ। ਮਹਿੰਗਾਈ, ਹਾਈ ਮਾਰਗੇਜ ਰੇਟਸ ਜਿਹੜੇ ਹੋਮ ਬਾਇਰਸ ਆ ਉਹਨਾਂ ਨੂੰ ਮੁੜ ਇਸ ਸਵਾਲ ਦੇ ਵੱਲ ਉਹਨਾਂ ਨੇ ਘੇਰਿਆ ਵੀ ਅਸੀਂ ਘਰ ਖਰੀਦੀਏ ਜਾਂ ਫਿਰ ਜਿਹੜਾ ਆ ਅਜੇ ਵੇਟ ਕਰੀਏ। ਸੋ ਉਹਨਾਂ ਚੋਂ 15% ਲੋਕ ਇਹ ਨਾ ਕਰ ਰਹੇ ਨੇ। 6% ਦੇ ਇਰਦ ਗਿਰਦ ਮਿਡ ਜੂਨ ਦੇ ਵਿੱਚ ਇੰਟਰਸਟ ਰੇਟ ਪਹੁੰਚ ਗਿਆ ਸੀਗਾ। ਹੁਣ 5.6 ਦੇ ਉੱਤੇ ਕਹਿੰਦੇ ਐਵਰੇਜ ਆਊਟ ਉਹ ਹੋ ਰਿਹਾ ਆ। ਸੋ ਇਹ ਹਾਈ ਮਾਰਗੇਜ ਰੇਟਸ ਹੋਣ ਦੇ ਨਾਲ ਹਰਜੋਤ ਸਿੰਘ ਜੀ ਇਹ ਵੀ ਹੁੰਦਾ ਆ
ਵੀ ਕਈ ਵਾਰੀ ਇੰਨੇ ਹਾਈ ਇੰਟਰਸਟ ਰੇਟ ਦੇ ਉੱਤੇ ਜਿਹੜੀ ਡੈਟ ਟੂ ਇਨਕਮ ਰੇਸ਼ੋ ਦੇ ਕਰਕੇ ਕਈ ਲੋਕ ਕੁਆਲੀਫਾਈ ਨਹੀਂ ਕਰ ਪਾਉਂਦੇ। ਲੋਨਸ ਦੇ ਵਿੱਚੋਂ ਵੀ ਜਿਹੜਾ ਉਹ ਰਹਿ ਜਾਂਦਾ ਆ। ਲੈਂਡਰਸ ਕਹਿੰਦੇ ਵੀ ਯੂਜੂਅਲੀ ਡੈਟ ਟੂ ਇਨਕਮ ਰੇਸ਼ੋ 28% ਜਿਹੜੀ ਆ ਸੀਲਿੰਗ ਦੇਖਦੇ ਆ ਜਿਹੜੀ ਹੋਮ ਲੋਨਸ ਦੇ ਲਈ, ਤੇ ਸੈਕਿੰਡ ਕੁਆਰਟਰ ਦੇ ਵਿੱਚ ਮੀਡੀਅਮ ਪ੍ਰਾਈਸਡ ਹੋਮ ਦੇ ਲਈ ਇਹ ਜਿਹੜੀ ਡੈਟ ਟੂ ਇਨਕਮ ਰੇਸ਼ੋ ਆ ਉਹ ਵਧਾ ਕੇ ਇਹਨਾਂ ਨੇ 31.5% ਦੇ ਉੱਤੇ ਕਰ ਦਿੱਤੀ ਆ। ਸੋ ਉਹਦੇ ਕਰਕੇ ਕਾਫੀ ਕੁਛ ਜਿਹੜੀ ਹਾਊਸਿੰਗ ਮਾਰਕੀਟ ਆ ਉਸ ਦੇ ਵਿੱਚ ਫਰਕ ਪੈ ਰਿਹਾ ਜੀ। ਹੈਗਾ ਆ। ਸੋ ਬਿਲਕੁਲ ਕਹਿੰਦੇ ਜਿਨ੍ਹਾਂ ਦੇ ਕੋਲ ਹੈਵੀ ਕੈਸ਼ ਵੀ ਹੈਗਾ ਆ, ਵਾਲ ਸਟਰੀਟ ਜਰਨਲ ਦੇ ਮੁਤਾਬਕ ਉਹਨਾਂ ਨੇ ਵੀ ਆਪਣੇ ਹੱਥ ਪਿੱਛੇ ਨੂੰ ਖਿੱਚਣੇ ਸ਼ੁਰੂ ਕਰ ਲਏ ਹੈਗੇ ਆ। ਫੈਡਰਲ ਹਾਊਸਿੰਗ ਮਾਰਕੀਟ ਇੱਕ ਤਰ੍ਹਾਂ ਨਾਲ ਰੀਸੈਟ ਹੋ ਗਈ ਜਦੋਂ ਤੋਂ ਹੀ ਇੰਟਰਸਟ ਰੇਟ ਇਨਕਰੀਜ਼ ਹੋਇਆ, ਤੇ ਇਸ ਮਹੀਨੇ ਜੁਲਾਈ ਦੇ ਵਿੱਚ ਪੂਰੀਆਂ ਇੰਡੀਕੇਸ਼ਨਸ ਆ ਵੀ ਫੈਡਰਲ ਰਿਜ਼ਰਵ ਬੋਰਡ 3 ਕੁਆਰਟਰ ਬੇਸਿਸ ਪੁਆਇੰਟ 0.75 ਇੰਟਰਸਟ ਰੇਟ ਨੂੰ ਇਨਕਰੀਜ਼ ਕਰੂਗਾ। ਸੋ ਇਹ ਗੱਲ ਹੈ ਵੀ ਬਹੁਤ ਤੇਜ਼ੀ ਨਾਲ ਇਹ ਫੈਲਿਆ। ਅਮਰੀਕਾ ਦੀ ਹਿਸਟਰੀ 'ਚ ਇਸ ਤਰ੍ਹਾਂ ਕਦੇ ਇੰਨਾ ਹੋਇਆ ਨਹੀਂ। 24 ਮਹੀਨਿਆਂ ਦੇ ਵਿੱਚ ਪੈਂਡੈਮਿਕ ਦੇ ਦੌਰਾਨ USA ਦੇ ਵਿੱਚ ਘਰਾਂ ਦੀਆਂ ਕੀਮਤਾਂ 38.5% ਵੱਧ ਗਈਆਂ। ਫੀਨਿਕਸ ਤੇ ਡੈਲਸ ਏਰੀਏ ਦੇ ਵਿੱਚ 50% 2 ਸਾਲਾਂ ਦੇ ਵਿੱਚ ਪ੍ਰਾਈਸਿਸ ਡਿੱਗੀਆਂ। ਸੋ ਬਹੁਤ ਸਾਰੇ ਲੋਕ ਇਸ ਭੁਲੇਖੇ 'ਚ ਵੀ ਆ ਵੀ ਜੀ ਜੇ ਇਹ ਡਿੱਗੀਆਂ ਤਾਂ ਕਿਤੇ ਮਾੜਾ ਮੋਟੀਆਂ ਡਿੱਗੂਗੀਆਂ। ਜੇ 2 ਸਾਲਾਂ ਦੇ ਵਿੱਚ 50% ਚੜ੍ਹ ਸਕਦੀਆਂ ਤੇ ਡਿੱਗ ਵੀ ਸਕਦੀਆਂ ਹੈਗੀਆਂ। ਇਹ ਜਿਹੜੇ ਲੋਕ ਲੰਮੇ ਸਮੇਂ ਤੋਂ ਰਹਿੰਦੇ ਆ, ਜਿਨ੍ਹਾਂ ਨੇ ਪਿਛਲੇ ਰਿਸੈਸ਼ਨ ਦੇਖੇ ਹੈਗੇ ਆ 3-4 ਹਾਊਸਿੰਗ ਕ੍ਰੈਸ਼ ਦੇਖੇ ਆ, ਉਹਨਾਂ ਨੂੰ ਪਤਾ ਹੈਗਾ ਵੀ ਇਸ ਤਰ੍ਹਾਂ ਹੋ ਸਕਦਾ ਆ। ਸੋ ਜੇ ਤੁਸੀਂ ਪਿਛਲੇ 6 ਹਫ਼ਤਿਆਂ ਦੀ ਇਨਵੈਂਟੋਰੀ ਦੇਖ ਲਓ, ਕਿਸੇ ਵੀ ਏਰੀਏ 'ਚ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਸੋ ਆਉਣ ਵਾਲੇ 2-3 ਮਹੀਨਿਆਂ 'ਚ ਇਨਵੈਂਟੋਰੀ ਹੋਰ ਵਧੂਗੀ। ਈਵਨ ਫੈਡਰਲ ਰਿਜ਼ਰਵ ਬੋਰਡ ਨੇ ਤਾਂ ਜਿਹੜੇ ਉਹਨਾਂ ਦੇ ਚੇਅਰਮੈਨ ਪਾਵਲ ਆ, ਉਹਨਾਂ ਨੇ ਕੁਛ ਹਫ਼ਤੇ ਪਹਿਲਾਂ ਲੋਕਾਂ ਨੂੰ ਕਿਹਾ ਸੀ, ਖਾਸ ਕਰਕੇ ਜਿਹੜੀ ਯੰਗ ਜਨਰੇਸ਼ਨ ਆ, ਜਿਹੜੇ ਅਫੋਰਡ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਲੱਗਦਾ ਵੀ ਸਾਤੋਂ ਤਾਂ ਘਰ ਲਿਆ ਹੀ ਨਹੀਂ ਹੋਣਾ, ਇੰਨੇ ਮਹਿੰਗੇ ਹੋ ਗਏ, ਉਹ ਕਹਿੰਦੇ ਵੀ ਮਿਡ ਆਫ 2023 ਤੱਕ ਵੇਟ ਕਰੋ। ਸੋ ਬਹੁਤ ਜੀ। ਸਾਰੇ ਲੋਕ ਇਹ ਸੋਚ ਰਹੇ ਆ ਵੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਫੈਡਰਲ ਰਿਜ਼ਰਵ ਬੋਰਡ ਬਹੁਤ ਸਟਰੋਂਗਲੀ ਐਕਸ਼ਨ ਕਰ ਰਿਹਾ, ਕਿਉਂਕਿ ਜੌਬ ਮਾਰਕੀਟ ਹਜੇ ਵੀ ਬਹੁਤ ਸਟਰੋਂਗ ਆ। ਈਵਨ ਦੋ ਵੱਡੀਆਂ ਕੰਪਨੀਆਂ ਨੇ ਮੋਰਟੋਰੀਅਮ ਲਾ ਦਿੱਤਾ ਜੌਬਸ ਦੇ ਉੱਤੇ, ਹਜੇ ਲੇ ਆਫ ਵੀ ਕਿਤੇ ਕਿਤੇ ਸ਼ੁਰੂ ਹੋ ਗਈ ਹੈਗੀ ਆ। ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਰਹਿੰਦੇ ਆ, ਪਰ ਇਹ ਇੱਕੋ ਇੱਕ ਤਰੀਕਾ ਆ, ਕਹਿੰਦੇ ਵੀ ਜੇ ਇੰਟਰਸਟ ਰੇਟ ਤੇਜ਼ੀ ਨਾਲ ਵਧਾਏ ਜਾਣ ਤੇ ਹੋ ਸਕਦਾ ਵੀ ਅਗਲੇ ਸਾਲ ਫਿਰ ਘਟ ਜਾਣ, ਪਰ ਰਿਸੈਸ਼ਨ ਦੇ ਵਿੱਚ ਨਾ ਆਈਏ। ਪਰ ਸਿਚੁਏਸ਼ਨ ਰੀਅਲ estate ਮਾਰਕੀਟ ਨੂੰ ਲੈ ਕੇ ਬਹੁਤ ਡਿਫਰੈਂਟ ਆ। ਸੋ ਇਹ ਆਪਾਂ ਇਹ ਵੀ ਨਾ ਸੋਚਿਓ ਵੀ ਤੁਸੀਂ ਸਾਡੇ ਵੱਲ ਦੇਖ ਕੇ ਘਰ ਅੱਟ ਕੇ ਲੈਣਾ, ਲਈਏ ਨਾ ਲਈਏ। ਅਸੀਂ ਤੁਹਾਡੇ ਨਾਲ ਸਿਰਫ ਖਬਰਾਂ ਸ਼ੇਅਰ ਕਰਦੇ ਹਾਂ, ਪਰ ਇਹ ਬਹੁਤ ਹੈਰਾਨੀ ਦੀ ਗੱਲ ਆ ਜੇ ਤੁਸੀਂ 5 ਪੇਪਰ ਨਿਊਜ਼ਪੇਪਰ ਖੋਲ ਕੇ ਦੇਖ ਲਓ, ਫੋਰਚੂਨ ਦੇਖ ਲਓ, ਵਾਸ਼ਿੰਗਟਨ ਪੋਸਟ ਦੇਖ ਲਓ, ਵਾਲ ਸਟਰੀਟ ਜਰਨਲ ਦੇਖ ਲਓ, ਉਹ ਹਰ ਇੱਕ ਦੇ ਆਪਣੇ ਆਪਣੇ ਵਿਊ ਪੁਆਇੰਟ ਹੈਗੇ ਆ। ਸੋ ਸਾਡੀ ਕੋਸ਼ਿਸ਼ ਹੁੰਦੀ ਆ ਜਿੰਨਾ ਕੁ ਆਪਾਂ ਉੱਥੋਂ ਪੜ੍ਹ ਕੇ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ, ਉਹ ਸ਼ੇਅਰ ਕਰ ਰਹੇ ਹੈਗੇ ਆ। ਬਿਲਕੁਲ। ਸੋ ਉਹਦੇ ਵਿੱਚ ਹੀ ਹਰਜੋਤ ਸਿੰਘ ਜੀ ਇਸ ਟਾਈਮ ਗੱਲ ਇਹ ਆ ਰਹੀ ਆ, ਕਹਿੰਦੇ ਵੀ ਆਉਣ ਵਾਲੇ 18 ਮਹੀਨਿਆਂ ਦੇ ਵਿੱਚ ਕਈ ਐਨਾਲਿਸਟ ਜਿਹੜੇ ਆ ਉਹ ਮੰਨਦੇ ਆ ਵੀ 50% ਚਾਂਸ ਨੇ 18 ਮਹੀਨਿਆਂ 'ਚ, 1.5 ਸਾਲ 'ਚ ਰਿਸੈਸ਼ਨ ਦੇ ਜਿਹੜੇ ਉਹ ਆਉਣ ਦੇ। ਸੋ ਇਹ ਕੋਈ ਮੈਂ ਨਹੀਂ ਕਹਿ ਰਿਹਾ, ਉਹ ਨਹੀਂ ਕਹਿ ਰਿਹਾ, ਅਸੀਂ ਕੋਈ ਅਰਥਚਾਰੇ ਦੇ ਕੋਈ ਏਡੇ ਗੁਰੂ ਨਹੀਂ, ਜਿੱਦਾਂ ਕਹਿ ਲਓ ਵੀ ਉਹਦੇ ਵਿੱਚ ਸਾਨੂੰ ਕੋਈ ਮਹਾਰਤ ਨਹੀਂ ਹਾਸਲ, ਪਰ ਫਿਰ ਵੀ ਇਹ ਜਿਹੜੀਆਂ ਨਿਊਜ਼ ਆ ਉਹ ਇਸ ਟਾਈਮ ਦਿਖ ਰਹੀਆਂ। ਲਨਾਰ ਵਾਲਿਆਂ ਨੇ ਕਿਹਾ ਆ ਵੀ ਸਾਡੇ 11% ਜਿਹੜੀ ਕੈਂਸਲੇਸ਼ਨ ਰੇਟ ਇਸ ਟਾਈਮ ਵੱਧ ਚੁੱਕੀ, 11.8%। ਇਹ ਮੁਲਕ ਦਾ ਸਭ ਤੋਂ ਵੱਡਾ ਜਿਹੜਾ ਹੋਮ ਬਿਲਡਰ ਆ, ਜੀ ਲਨਾਰ ਵਾਲੇ ਜਿਹੜੇ ਆ, ਉਹਨਾਂ ਦੀ ਕੁਆਰਟਰਲੀ ਅਰਨਿੰਗ ਰਿਪੋਰਟ ਦੇ ਵਿੱਚ ਇਸ ਦੇ ਉੱਤੇ ਜਿਹੜਾ ਉਹ ਜ਼ਿਕਰ ਕੀਤਾ ਹੈਗਾ ਆ। ਸੋ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਬਣਦਾ ਆ, ਪਰ ਇਹ ਆ ਵੀ ਜੇ ਦੇਖੋ ਤੁਹਾਡੀ ਅਫੋਰਡੇਬਿਲਟੀ ਹੈਗੀ ਆ, ਤੁਸੀਂ ਘਰ ਬਾਏ ਕਰ ਸਕਦੇ ਆਉਣ ਵਾਲੇ ਸਾਲਾਂ 'ਚ। ਜੇ ਇੰਟਰਸਟ ਰੇਟ ਘਟਦੇ ਆ ਤਾਂ ਤੁਸੀਂ ਰੀਫਾਈਨੈਂਸ ਕਰਾ ਸਕਦੇ ਆ। ਹੁਣ ਮੋਸਟਲੀ ਜਿਹੜਾ ਘਰ ਖਰੀਦਣ ਵਾਲਾ ਜਿਹੜਾ ਕੰਮ ਆ ਉਹ ਤੁਹਾਡੀ ਅਫੋਰਡੇਬਿਲਟੀ ਦੇ ਉੱਤੇ ਪਹਿਲਾਂ ਵੀ ਉਹੀ ਸੀਗਾ, ਪਰ ਹੁਣ ਇਹ ਆ ਵੀ ਜੇ ਤੁਸੀਂ ਸਟ੍ਰੈਚ ਕਰਕੇ ਵੀ ਉਸਨੂੰ ਅਫੋਰਡੇਬਿਲਟੀ ਵਾਲਾ ਕੱਲ ਬਣ ਸਕਦੀ ਆ, ਫਿਰ ਹੀ ਉਹ ਚੀਜ਼ ਵੱਲ ਨੂੰ ਜਿਹੜਾ ਤੁਸੀਂ ਜਾਣਾ ਹੈਗਾ ਆ। ਸੋ ਇਹ ਚੀਜ਼ਾਂ ਦਾ ਆਪਾਂ ਵਿਸ਼ੇਸ਼ ਧਿਆਨ ਰੱਖਣਾ। ਉੱਦਾਂ ਇੱਕ ਗੁੱਡ ਨਿਊਜ਼ ਓਵਰਆਲ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਹੈਗੀ ਆ, ਡਿਮਾਂਡ ਵਧਣ ਦੇ ਬਾਵਜੂਦ ਤੇਲ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਅੱਗੇ ਦੇ ਨਾਲੋਂ ਹੋਰ ਘਟੀਆਂ ਨੇ। ਇੱਕ ਹਫ਼ਤੇ ਦੇ ਵਿੱਚ 12 ਸੈਂਟ ਓਵਰਆਲ ਨੈਸ਼ਨਲ ਜਿਹੜੀ ਟ੍ਰਿਪਲ ਏ ਦੇ ਗੈਸ ਪ੍ਰਾਈਸਿਸ ਦੇ ਅਨੁਸਾਰ ਉਹ ਘਟੀ ਆ ਪਿਛਲੇ ਹਫ਼ਤੇ ਦੇ ਮੁਕਾਬਲੇ।
ਇਸ ਟਾਈਮ $4.67 ਦੇ ਉੱਤੇ ਰੈਗੂਲਰ ਗੈਸ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਡੀਜ਼ਲ ਜਿਹੜਾ ਆ ਉਹ $5.54 64 ਸੈਂਟ ਦੇ ਉੱਤੇ ਕਰੰਟ ਐਵਰੇਜ ਜਿਹੜੀ ਨੈਸ਼ਨਲ ਗੈਸ ਪ੍ਰਾਈਸਿਸ ਦੀ ਆ ਉਸ ਦੇ ਮੁਤਾਬਕ AAA ਦੇ ਮੁਤਾਬਕ ਚੱਲ ਰਹੀ ਆ। ਇਹ ਪਿਛਲੇ ਸਾਲ ਤੋਂ ਕਾਫੀ ਵੱਧ ਹੈਗੀ ਆ, ਉਹ ਆਪਾਂ ਜਾਣਦੇ ਹੀ ਆ। ਸਾਲ ਪਹਿਲਾਂ ਇਹ $3 ਤੇ 1 ਸੈਂਟ ਸੀਗੀ ਰੈਗੂਲਰ ਗੈਸ, ਤੇ $3 ਤੇ 26 ਸੈਂਟ $3 ਤੇ 14 ਸੈਂਟ ਸੀ ਰੈਗੂਲਰ ਗੈਸ, ਤੇ $3 ਤੇ 26 ਸੈਂਟ ਸੀਗੀ ਜਿਹੜੀ ਡੀਜ਼ਲ ਦੀ ਪ੍ਰਾਈਸ ਐਵਰੇਜ ਜਿਹੜੀ ਆ ਸਾਲ ਪਹਿਲਾਂ। ਸੋ ਇੰਨਾ ਫਰਕ ਜਿਹੜਾ ਉਹ ਆਪਾਂ ਦੇਖ ਰਹੇ ਆ, ਪਰ ਇਹ ਵੀ ਹਫਤੇ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਥੋੜਾ ਜਿਹਾ ਥੱਲੇ ਨੂੰ ਇਹ ਆਇਆ ਜੀ। ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇੱਕ ਤਰ੍ਹਾਂ ਨਾਲ ਆਇਲ ਗੈਂਬਲ ਕਰਨ ਜਾ ਰਹੇ ਆ, ਸਾਊਦੀ ਅਰੇਬੀਆ ਦੇ ਨਾਲ ਹੱਥ ਮਿਲਾ ਰਹੇ ਆ ਵੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਆ ਉਹ ਵਧਣੀ ਚਾਹੀਦੀ ਆ, ਤਾਂ ਕਿ ਰਸ਼ੀਆ ਦਾ ਤੇਲ ਜ਼ਿਆਦਾ ਨਾ ਵਿਕ ਸਕੇ ਤੇ ਆਪਣੇ ਵੀ ਜੋ ਗੈਸ ਦੀਆਂ ਪ੍ਰਾਈਸਿਸ ਆ ਉਹ ਘਟ ਸਕਣ। ਪਰ ਖਬਰਾਂ ਇਹ ਆ ਰਹੀਆਂ ਵੀ ਸਾਊਦੀ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਪ੍ਰੋਡਕਸ਼ਨ ਨੂੰ ਲੈ ਕੇ ਉਹ ਅਲਾਇੰਸ ਰਸ਼ੀਆ ਦੇ ਨਾਲ ਰੱਖਣਗੇ। ਹਾਲਾਂਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ USA ਨੇ ਸਾਊਦੀ ਅਰੇਬੀਆ ਦੀ ਬਹੁਤ ਸਪੋਰਟ ਕੀਤੀ ਆ ਮਿਡਲ ਈਸਟ ਦੇ ਵਿੱਚ। ਇਹ ਦੁਬਾਰਾ ਕੀ ਫਿਰ ਪ੍ਰੈਜ਼ੀਡੈਂਟ ਬਾਈਡਨ ਹੁਣੀ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਭਈ ਪ੍ਰੋਡਕਸ਼ਨ ਨੂੰ ਵਧਾਓ। ਉਹਦੇ ਨਾਲ ਰਸ਼ੀਆ ਨੂੰ ਵੀ ਹਰਟ ਹੋਊਗਾ, ਕਿਉਂਕਿ ਰਸ਼ੀਆ ਤੋਂ ਗੈਸ ਲਗਾਤਾਰ ਇੰਡੀਆ ਵਾਲੇ ਵੀ ਲੈ ਰਹੇ ਹੈਗੇ ਆ। ਪਰ ਲੱਗਦਾ ਨਹੀਂ ਸਾਊਦੀ ਅਰੇਬੀਆ ਵਾਲੇ ਇਸ ਗੱਲ ਦੇ ਵਿੱਚ ਅਮਰੀਕਾ ਦੇ ਨਾਲ ਸੁਲ੍ਹਾ ਮਾਰਨਗੇ। ਤੇ ਦੂਸਰੇ ਪਾਸੇ ਜੇ ਗੈਸ ਦੀ ਗੱਲ ਕਰਦੇ ਜਾਈਏ, ਅੱਜ ਯੂਰਪ ਦੇ ਵਿੱਚ ਕਈ ਮੁਲਕਾਂ ਨੂੰ ਕੰਬਣੀ ਲੱਗਣੀ ਸ਼ੁਰੂ ਹੋ ਗਈ ਹੈਗੀ ਆ। ਜਰਮਨ ਨੂੰ ਲੈ ਕੇ, ਫਰਾਂਸ ਨੂੰ ਲੈ ਕੇ, ਰਸ਼ੀਆ ਤੋਂ ਜਿਹੜੀ ਨੋਰਡ ਸਟਰੀਮ 1 ਪਾਈਪਲਾਈਨ ਆਉਂਦੀ ਆ, ਉਹ ਰਸ਼ੀਆ ਵਾਲਿਆਂ ਨੇ ਕਿਹਾ ਵੀ ਅਸੀਂ ਜੁਲਾਈ 11 ਤੋਂ ਲੈ ਕੇ ਜੁਲਾਈ 21 ਤੱਕ ਮੇਨਟੇਨੈਂਸ ਕਰਨ ਜਾ ਰਹੇ ਹਾਂ। ਸੋ ਇਸ ਕਰਕੇ ਜੁਲਾਈ 11 ਤੋਂ ਜੁਲਾਈ 21 ਤੱਕ ਜੋ ਗੈਸ ਆ ਉਹ ਟੋਟਲੀ ਬੰਦ ਰਹੇਗੀ ਜੋ ਜਰਮਨ ਨੂੰ ਜਾਂਦੀ ਆ। ਤੇ ਜਰਮਨ ਦੇ ਆਫੀਸ਼ੀਅਲਸ ਹੁਣ ਇਹ ਸੋਚ ਰਹੇ ਆ ਵੀ ਇਹ ਸਾਨੂੰ ਲੱਗਦਾ ਵੀ ਉਹਨਾਂ ਨੇ ਪਰਮਾਨੈਂਟ ਹੀ ਬੰਦ ਕਰ ਦੇਣੀ ਹੈਗੀ ਆ। ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਨਾਈਟਮੇਅਰ ਸਿਨੈਰੀਓ ਬਣਿਆ ਹੋਇਆ ਆ ਜਰਮਨ ਦੇ ਲਈ। ਆਪਾਂ ਨੂੰ ਪਤਾ ਵੀ 50 ਤੋਂ ਲੈ ਕੇ 60% ਤੱਕ ਜਰਮਨ ਜੋ ਆ ਐਨਰਜੀ ਦੇ ਮਾਮਲੇ ਦੇ ਵਿੱਚ ਰਸ਼ੀਆ ਦੇ ਉੱਤੇ ਡਿਪੈਂਡੈਂਟ ਆ। ਤੇ ਜਦੋਂ ਤੋਂ ਹੀ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਤੇ ਜਰਮਨ ਨੇ ਸਖਤ ਸਟੈਂਡ ਲਿਆ ਹੋਇਆ ਅਮਰੀਕਾ ਦੇ ਪੱਖ ਦੇ ਵਿੱਚ, ਯੂਕਰੇਨ ਦੇ ਪੱਖ ਦੇ ਵਿੱਚ। ਇਹ ਜਿਹੜੀ ਪਾਈਪਲਾਈਨ ਆ 55 ਬਿਲੀਅਨ ਕਿਊਬਿਕ ਮੀਟਰਸ ਨੈਚੁਰਲ ਗੈਸ ਹਰ ਸਾਲ ਰਸ਼ੀਆ ਤੋਂ ਜਰਮਨੀ ਨੂੰ ਭੇਜਦੀ ਹੈਗੀ ਆ। ਸੋ ਇਹ ਦੇਖ ਲਓ ਵੀ ਕਿੱਡਾ ਵੱਡਾ ਅਮਾਊਂਟ ਆ। 60% ਦੇ ਕਰੀਬ ਜਿਹੜੀ ਗੈਸ ਆ ਜਰਮਨ ਨੂੰ ਪਹੁੰਚੀ ਸੀ ਰਸ਼ੀਆ ਤੋਂ, ਉਹ ਇਸ ਪਾਈਪਲਾਈਨ ਦੇ ਰਾਹੀਂ ਹੀ ਪਹੁੰਚੀ ਸੀ। ਸੋ ਜਰਮਨ ਦੀ ਸਿਚੁਏਸ਼ਨ ਅਮਰੀਕਾ ਨਾਲੋਂ ਵੀ ਬਹੁਤ ਬੈਡ ਹੈਗੀ ਇਸ ਟਾਈਮ ਦੇ ਉੱਤੇ। ਸੋ ਦੇਖੋ ਕੀ ਹੁੰਦਾ, ਜਿੱਦਾਂ ਨੇ ਕਿਹਾ ਵੀ ਮੇਨਟੇਨੈਂਸ ਦਾ ਹਵਾਲਾ ਦੇ ਕੇ ਇਸ ਨੂੰ ਜਿਹੜਾ ਉਹ ਹਾਲ ਦੀ ਘੜੀ ਬੰਦ ਕੀਤਾ ਆ। ਸੋ ਆਪਾਂ ਪਹਿਲਾਂ ਵੀ ਖਬਰ ਦੇ ਵਿੱਚ ਕਿਹਾ ਸੀ ਵੀ ਰਸ਼ੀਆ ਨੇ ਖੁਦ ਜਿਹੜਾ ਉਹ ਹਾਲਟ ਕਰ ਦਿੱਤਾ ਆ। ਯੂਰਪ ਦੇ ਵਿੱਚ ਇਨਫਲੇਸ਼ਨ ਦੇ ਵਧਣ ਦੀਆਂ ਜਿਹੜੇ ਫੋਰਕਾਸਟ ਆ ਉਸ ਦੇ ਕਰਕੇ ਰਸ਼ੀਅਨ ਗੈਸ ਤੋਂ ਆਪਣੀ ਜਿਹੜੀ ਟੇਕ ਆ ਉਸ ਨੂੰ ਪੱਕੇ ਤੌਰ ਦੇ ਉੱਤੇ ਹਟਾਉਣ ਦੇ ਖਾਤਰ ਕਾਫੀ ਇਸ ਟਾਈਮ ਤੜਥੱਲੀ ਜਿਹੜੀ ਆ ਉਹ ਮਚੀ ਪਈ ਆ। 2023 ਤੱਕ ਯੂਰੋ ਦਾ ਜਿਹੜਾ ਜ਼ੋਨ ਇਕਨੋਮੀ ਆ ਉਹ ਕਹਿੰਦੇ ਵੀ ਉਮੀਦ ਦੇ ਨਾਲੋਂ ਵੱਧ ਮਹਿੰਗਾਈ ਇਨਫਲੇਸ਼ਨ ਦੀ ਮਾਰ ਅਧੀਨ ਆਉਣ ਜਾ ਰਿਹਾ ਹੈਗਾ ਆ। ਯੂਰਪ ਲਗਾਤਾਰ ਬਹੁਤ ਜ਼ਿਆਦਾ ਦਬਾਅ ਦੇ ਵਿੱਚ ਆ। ਰੂਸ ਦੀ ਜਿਹੜੀ ਇਨਵੇਜਨ ਕੀਤੀ ਆ ਯੂਕਰੇਨ ਦੀ, ਉਸ ਦੇ ਖਾਤਰ ਬਹੁਤ ਸਾਰਾ એનર્ਜੀ ਕਾਸਟ ਇਸ ਟਾਈਮ ਮਹਿੰਗਾ ਆ ਯੂਰਪ ਦੇ ਲੋਕਾਂ ਦਾ ਹੋ ਚੁੱਕਾ ਆ ਇਸ ਇਨਫਲੇਸ਼ਨ ਦੇ ਕਰਕੇ। ਇਹ ਹੁਣ ਨਵੀਂ ਉੱਥੋਂ ਦੀ ਇਕਨੋਮਿਕ ਰਿਐਲਿਟੀ ਹੈਗੀ ਆ। ਵਰਲਡ ਆਰਡਰ ਚੇਂਜ ਹੋ ਰਿਹਾ ਆ। ਰੂਸ ਦਾ ਦਬਦਬਾ ਘਟਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਵੈਸਟ ਦੀਆਂ ਉਹ ਚੱਲ ਰਹੀਆਂ ਆ। ਕਿੰਨੀਆਂ ਕੁ ਕਾਮਯਾਬ ਹੋਣਗੀਆਂ ਉਹ ਦੇਖਣੀਆਂ ਪੈਣਗੀਆਂ। ਪਰਸਿਸਟੈਂਸੀ ਦੀ ਇਸ ਟਾਈਮ ਲੜਾਈ ਆ, ਕੌਣ ਜ਼ਿਆਦਾ ਸਮਾਂ ਇਸ ਚੀਜ਼ ਦੀ ਮਾਰ ਝੱਲ ਸਕਦਾ ਆ, ਉਸ ਦੀ ਇਸ ਟਾਈਮ ਲੜਾਈ ਨਾਲ ਦੇ ਨਾਲ ਚੱਲ ਰਹੀ ਆ। ਆਮ ਲੋਕਾਂ ਦੇ ਜਿਹੜੇ ਮਾਰੀ ਰਹੇ ਨੇ ਯੂਕਰੇਨ ਦੇ ਵਿੱਚ, ਉਸ ਦੇ ਨਾਲ ਬਾਕੀ ਮੁਲਕਾਂ 'ਚ ਰਹਿ ਰਹੇ ਲੋਕਾਂ ਨੂੰ ਇਸ ਦਾ ਖਾਮਿਆਜ਼ਾ ਮਹਿੰਗਾਈ ਦੇ ਦੌਰ ਤੋਂ ਲੰਘ ਕੇ ਜਿਹੜਾ ਆ ਉਹ ਚੁਕਾਉਣਾ ਪੈ ਰਿਹਾ ਆ। ਹੁਣ ਇਹ ਦੇਖਣਾ ਆ ਵੀ ਲੋਕਾਂ ਨੇ ਇਹ ਮਹਿੰਗਾਈ ਨੂੰ ਸਹੇੜ ਕੇ ਲੋਕਾਂ ਦੂਜੇ ਪਾਸੇ ਯੂਕਰੇਨ ਦੇ ਵਿੱਚ ਹੋ ਰਹੇ ਧੱਕੇ ਦੇ ਨਾਲ ਖੜਨਾ ਆ, ਜਾਂ ਫਿਰ ਉਸ ਨੂੰ ਅਪਣਾ ਕੇ, ਧੱਕੇ ਨੂੰ ਅਪਣਾ ਕੇ ਤੇ ਆਪਣੀ ਜਿਹੜੀ ਮਹਿੰਗਾਈ ਆ ਉਸ ਨੂੰ ਘਟਾਉਣ ਵੱਲ ਨੂੰ ਵਧਣਾ ਆ। ਇਹ ਇੱਕ ਇਸ ਟਾਈਮ ਸ਼ਸ਼ੋਪੰਜ ਪੂਰੀ ਦੁਨੀਆ ਹੀ ਪਈ ਆ। ਆਉਣ ਵਾਲੇ ਸਮੇਂ 'ਚ ਕੁਛ ਮਹੀਨੇ ਇਸ ਨੂੰ ਕਹਿੰਦੇ ਜਲਦ ਹੀ
ਡਿਸਾਈਡ ਕਰਨਗੇ। ਜੀ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਪਰ ਜਾਂਦੇ-ਜਾਂਦੇ ਆਪਾਂ ਜੋ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ USA ਵੱਲੋਂ ਇੱਕ ਆਰਟ ਕੈਂਪ ਤੇ ਪੇਂਟਿੰਗਸ ਦੀ ਐਗਜ਼ੀਬਿਸ਼ਨ ਪਰਮ ਸਿੰਘ ਜੋ ਕਿ ਕੈਨੇਡਾ ਤੋਂ ਕੈਲਗਰੀ ਤੋਂ ਇੱਥੇ ਆਏ ਹੋਏ ਆ, ਉਹ ਅੱਜ ਸ਼ੁਰੂ ਹੋ ਰਹੀ ਆ। ਅੱਜ ਬੱਚਿਆਂ ਦੇ ਕੈਂਪ 2 ਸੈਸ਼ਨ ਵਿੱਚ ਲੱਗਣਗੇ, ਜਿਹੜੇ 14 ਸਾਲ ਤੋਂ ਥੱਲੇ ਆ। 13 ਤੋਂ ਉਹ ਇੱਕ ਸੈਸ਼ਨ ਆ ਸਵੇਰ ਦਾ, ਤੇ 14 ਤੋਂ 18 ਤੱਕ ਉਹ 13 ਤੋਂ 18 ਉਹ ਸ਼ਾਮ 12 ਦਾ, ਤੋਂ 18 ਹਾਂਜੀ 12 ਤੋਂ 18 12 ਸ਼ਾਮ ਸਾਲ ਦਾ। ਤੋਂ ਘੱਟ ਦੀ ਉਮਰ ਵਾਲਿਆਂ ਦਾ ਉਹ ਸਵੇਰੇ 10:30 ਵਜੇ ਹੁਣ ਤੋਂ ਅੱਧੇ ਘੰਟੇ ਬਾਅਦ ਉਹ ਸੈਸ਼ਨ ਜਿਹੜਾ ਸ਼ੁਰੂ ਹੋਣ ਵਾਲਾ ਆ। ਸੋ ਜੇ ਤੁਸੀਂ ਅਜੇ ਤੱਕ ਰਜਿਸਟਰ ਨਹੀਂ ਕਰਵਾਇਆ ਤੇ ਆ ਕੇ ਰਜਿਸਟਰ ਕਰਵਾ ਕੇ ਉਸ ਕੈਂਪ ਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਆ। ਕਈ ਵਾਰੀ ਕੋਈ ਇੱਕ ਅੱਧੇ ਸਾਲ ਦਾ ਫਰਕ ਵੀ ਹੁੰਦਾ, ਉਸਨੂੰ ਆਪਾਂ ਐਡਜਸਟ ਕਰ ਸਕਦੇ ਆ। ਜੇ ਤੁਸੀਂ ਤੁਹਾਡੇ 2 ਬੱਚੇ ਆ, ਇੱਕ ਤੁਹਾਨੂੰ ਲੱਗਦਾ ਵੀ ਸਵੇਰ ਵਾਲੇ 'ਚ ਪੈਣਾ, ਇੱਕ ਸ਼ਾਮ ਵਾਲੇ 'ਚ, ਜੇ ਤੁਸੀਂ ਉਹਨਾਂ ਨੂੰ ਇਕੱਠਿਆਂ ਇੱਕ ਕੈਂਪ ਦੇ ਵਿੱਚ ਇੱਕ ਕਲਾਸ 'ਚ ਕਰਨਾ ਚਾਹੁੰਦੇ ਆ ਤਾਂ ਆਪਾਂ ਉਸ ਦੀ ਐਡਜਸਟਮੈਂਟ ਵੀ ਜਿਹੜੀ ਉਹ ਕਰ ਸਕਦੇ ਆ। ਇਸ ਟਾਈਮ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਆਉਣੇ ਸ਼ੁਰੂ ਹੋ ਚੁੱਕੇ ਨੇ। ਸੋ 10:30 ਵਜੇ ਜਿਹੜਾ ਆ ਉਹ ਪਹਿਲੀ ਕਲਾਸ ਆ ਉਹ ਸ਼ੁਰੂ ਹੋਵੇਗੀ ਆਰਟ ਕੈਂਪ ਦੀ। ਪਰਮ ਸਿੰਘ ਹੁਣੀ ਆਪਣੇ ਕੋਲ ਕੱਲ੍ਹ ਸ਼ਾਮ ਦੇ ਪਹੁੰਚ ਚੁੱਕੇ ਨੇ ਫਰੈਜ਼ਨੋ ਦੇ ਵਿੱਚ ਇੱਥੇ, ਤੇ ਸੋ ਤੁਸੀਂ ਪਹੁੰਚੋ, ਆਪਣੇ ਬੱਚਿਆਂ ਨੂੰ ਵੀ ਜਿਹੜਾ ਉਹ ਲੈ ਕੇ ਆਓ। ਸੋ ਤੁਸੀਂ ਦੁਪਹਿਰੋਂ ਬਾਅਦ ਆ ਕੇ ਜੇ ਵੈਸੇ ਵੀ ਐਗਜ਼ੀਬਿਸ਼ਨ ਵੀ ਦੇਖਣੀ ਚਾਹੁੰਦੇ ਆ ਤਾਂ ਹੁਣ ਤੋਂ ਕੁਛ ਘੰਟਿਆਂ ਬਾਅਦ ਉਹ ਐਗਜ਼ੀਬਿਸ਼ਨ ਵੀ ਜਿਹੜੀ ਉਹ ਓਪਨ ਹੋਵੇਗੀ। ਸੋ ਆਪਾਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਉਸ ਐਗਜ਼ੀਬਿਸ਼ਨ ਦੇ ਲਈ ਵੀ ਤੁਸੀਂ ਹੁਮ ਹੁਮਾ ਕੇ ਜਿਹੜਾ ਉਹ ਪਹੁੰਚੋ। ਐਡਰੈਸ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਦਾ ਉਹ ਹੈ ਜੀ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ, 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ। ਇੱਥੇ ਤੁਸੀਂ ਆਓ। 168 ਤੇ 180 ਦੇ ਕਾਰਨਰ ਦੇ ਉੱਤੇ ਇੱਕ ਹੀ ਜਿਹੜਾ ਆ ਰੇਡੀਓ ਟਾਵਰ ਤੁਹਾਨੂੰ ਖੰਭਾ ਜਿਹੜਾ ਉਹ ਨਜ਼ਰ ਆਉਂਦਾ ਆ। ਸੋ ਬਿਲਕੁਲ ਉਹ ਖੰਭਾ ਉਹੀ ਲੋਕੇਸ਼ਨ ਜਿਹੜੀ ਉਹ ਹੈਗੀ ਆ। ਉੱਦਾਂ ਗੂਗਲ ਜਾਂ ਐਪਲ ਦਾ ਜਿਹੜਾ ਮੈਪ ਉਸ ਦੇ ਵਿੱਚ ਤੁਸੀਂ 2125 ਨਾਰਥ ਬਾਰਟਨ ਐਵੀਨਿਊ ਪਾ ਕੇ ਵੀ ਤੁਸੀਂ ਉੱਥੇ ਪਹੁੰਚ ਸਕਦੇ ਆ, ਜਾਂ ਪੰਜਾਬੀ ਰੇਡੀਓ USA ਫਰੈਜ਼ਨੋ ਸਟੂਡੀਓ ਤੁਸੀਂ ਸਰਚ ਕਰ ਲਿਓ ਤਾਂ ਉਹਦੇ ਜ਼ਰੀਏ ਵੀ ਤੁਸੀਂ ਮੈਪ ਦੇ ਉੱਤੇ ਉਸ ਦੀਆਂ ਡਾਇਰੈਕਸ਼ਨ ਫੋਲੋ ਕਰਦੇ ਹੋਏ ਉੱਥੇ ਪਹੁੰਚ ਸਕਦੇ ਆ। ਐਗਜ਼ੀਬਿਸ਼ਨ ਦੇਖਣ ਲਈ ਵੀ ਪਹੁੰਚੋ, ਤੇ ਬਾਕੀ ਜੇ ਤੁਹਾਡਾ ਕੋਈ 5-6 ਸਾਲ ਦੇ ਬੱਚੇ ਤੋਂ ਲੈ ਕੇ 18 ਸਾਲ ਦੇ ਬੱਚਿਆਂ ਦੇ ਲਈ ਇਹ ਜਿਹੜਾ ਕੈਂਪ ਆ ਉਹ ਜੀ। ਹੈਗਾ ਆ। ਸੋ ਉਸਨੂੰ ਤੁਸੀਂ ਰਜਿਸਟਰ ਅੱਜ ਵੀ ਆ ਕੇ ਜਿਹੜਾ ਉਹ ਕਰਵਾ ਸਕਦੇ। ਕੱਲ੍ਹ ਵੀ ਦੁਪਹਿਰੋਂ ਬਾਅਦ ਇੱਥੇ ਸਾਡੇ ਕੋਲ ਕਾਫੀ ਜਿਹੜੇ ਪੇਰੈਂਟਸ ਤੇ ਬੱਚਿਆਂ ਨੇ ਆ ਕੇ ਰਜਿਸਟ੍ਰੇਸ਼ਨ ਕਰਵਾਈ ਸੀ। ਸੋ ਤੁਸੀਂ ਆ ਕੇ ਜਿਹੜਾ ਰਜਿਸਟਰ ਕਰਵਾ ਸਕਦੇ ਆ। ਥੋੜ੍ਹੀ ਜਿਹੀ ਫੀਸ ਆ ਇਸ ਕੈਂਪ ਦੀ। ਸੋ 5 ਦਿਨਾਂ ਦਾ ਇਹ ਕੈਂਪ ਆ। ਅੱਜ ਤੋਂ ਸੋਮਵਾਰ ਤੋਂ ਸ਼ੁਰੂ ਹੋ ਕੇ ਸ਼ੁੱਕਰਵਾਰ ਤੱਕ ਜਿਹੜਾ ਉਹ ਹੋਵੇਗਾ, ਤੇ ਸ਼ਨੀਚਰਵਾਰ ਨੂੰ ਫਿਰ ਇਹਨਾਂ ਨੂੰ ਸਰਟੀਫਿਕੇਟ ਜਿਹੜੇ ਆ ਉਹ ਬੱਚਿਆਂ ਨੂੰ ਕੈਂਪ ਕੰਪਲੀਸ਼ਨ ਦੇ ਜਿਹੜੇ ਆ ਉਹ ਦਿੱਤੇ ਜਾਣਗੇ। 1-2 ਘੰਟੇ ਦਾ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਰੱਖਿਆ ਜਾਵੇਗਾ। ਸੋ ਪਰਮ ਸਿੰਘ ਕੈਨੇਡਾ ਤੋਂ ਆਏ ਆ, ਬਿਲਕੁਲ ਪੰਜਾਬ ਤੋਂ ਹੈਗੇ ਆ, ਕੈਨੇਡਾ 'ਚ ਰਹਿੰਦੇ ਆ ਪਿਛਲੇ ਲੰਮੇ ਸਾਲਾਂ ਤੋਂ। ਬਹੁਤ ਹੀ ਵਧੀਆ ਆਰਟਿਸਟ ਹੈਗੇ। ਇਹਨਾਂ ਨੇ 18ਵੀਂ ਸਦੀ ਦਾ ਜੋ ਸਿੱਖ ਇਤਿਹਾਸ ਆ, ਸਿੱਖ ਹਿਸਟਰੀ ਆ, ਉਸ ਟਾਈਮ 'ਤੇ ਕਿਸ ਤਰ੍ਹਾਂ ਦੇ ਸਿੱਖ ਹੁੰਦੇ ਸੀ, ਉਹਨਾਂ ਦੀਆਂ ਪੇਂਟਿੰਗਸ, ਕਲਚਰਲ ਪੇਂਟਿੰਗਸ, ਲੈਂਡਸਕੇਪਿੰਗ ਦੀਆਂ ਬਹੁਤ ਵਧੀਆ ਬਣਾਈਆਂ ਆ। ਆਪਣੇ ਲੋਕ ਇਸ ਏਰੀਏ 'ਚ ਨਵੇਂ ਘਰ ਬਹੁਤ ਲਏ ਆ, ਮੂਵ ਬਹੁਤ ਹੋਏ ਆ। ਆਪਣੇ ਘਰਾਂ 'ਚ ਉਹਨਾਂ ਦੀਆਂ ਪੇਂਟਿੰਗ ਲਾਓ, ਬਹੁਤ ਹੀ ਸਸਤੇ ਰੇਟ 'ਤੇ ਪੇਂਟਿੰਗ ਖਰੀਦ ਵੀ ਸਕਦੇ ਆ। ਪਰਿਵਾਰਾਂ ਸਮੇਤ ਆਓ, ਆ ਕੇ ਪੇਂਟਿੰਗ ਦੇਖੋ ਜ਼ਰੂਰ, ਕਿਉਂਕਿ ਆਪਣੇ 'ਚ ਪ੍ਰੋਬਲਮ ਜ਼ਰੂਰ ਹੈਗੀ ਪੰਜਾਬੀਆਂ 'ਚ, ਆਪਾਂ ਇਸ ਆਰਟ ਵੱਲ ਇੱਦਾਂ ਦਾ ਜਿਹੜਾ ਪੇਂਟਿੰਗ ਵਾਲਾ ਵਿਸ਼ਾ ਹੈ ਉੱਧਰ ਬਹੁਤ ਘੱਟ ਹੁੰਦੇ ਆ। ਇੱਧਰ ਦੇਖੋ USA 'ਚ ਮਿਊਜ਼ੀਅਮਸ ਕਿੱਦਾਂ, ਨਾਲੇ ਉੱਥੇ ਫੀਸਾਂ ਰੱਖੀਆਂ ਹੁੰਦੀਆਂ ਉਹਨੀ 20-20 25-25 ਡਾਲਰ, ਨਾਲੇ ਕਿੱਦਾਂ ਲਾਈਨਾਂ ਲਾ ਕੇ ਲੋਕ ਦੇਖਣ ਜਾਂਦੇ ਆ। ਸੋ ਪਲੀਜ਼ ਵੱਧ ਤੋਂ ਵੱਧ, ਈਵਨ ਜਿਹੜੇ ਬੱਚੇ ਪੜ੍ਹਦੇ ਵੀ ਆ ਤੁਹਾਡੇ ਨਾਲ, ਹੋਰ ਤੁਹਾਡੇ ਕਲਾਸ ਫੈਲੋ ਯੂਨੀਵਰਸਿਟੀ ਕਾਲਜਿਸ 'ਚ ਹੈਗੇ ਜਿਨ੍ਹਾਂ ਦਾ ਇੰਟਰਸਟ ਆ, ਉਹਨਾਂ ਨੂੰ ਜ਼ਰੂਰ ਨਾਲ ਲੈ ਕੇ ਆਓ, ਤਾਂ ਕਿ ਉਹਨਾਂ ਨੂੰ ਵੀ ਇੱਥੇ ਦੇ ਜਿਹੜੇ ਹੋਰ ਕਮਿਊਨਿਟੀਜ਼ ਦੇ ਲੋਕ ਆ, ਚਾਹੇ ਗੋਰੇ ਕਾਲੇ, ਜੋ ਜਿਸ ਤਰ੍ਹਾਂ ਦੇ ਵੀ ਹੈਗੇ ਆ, ਉਹਨਾਂ ਨੂੰ ਆਪਣੇ ਕਲਚਰ ਦਾ, ਆਪਣੇ ਇਤਿਹਾਸ ਦਾ ਜਿਹੜਾ ਆ ਉਹ ਪਤਾ ਚੱਲੇ। ਤੇ ਪਰਮ ਸਿੰਘ ਬਹੁਤ ਹੀ ਵਧੀਆ ਇਨਸਾਨ ਆ, ਉਹਨਾਂ ਨੂੰ ਆ ਕੇ ਵੀ ਮਿਲੋ, ਤੁਹਾਨੂੰ ਪਤਾ ਲੱਗੂਗਾ ਵੀ ਰੀਅਲੀ ਹੀ ਇਜ਼ ਏ ਆਰਟਿਸਟ, ਹੈ ਨਾ। ਤੇ ਸੋ ਜਿੰਨੇ ਵੀ ਸਾਡੇ ਸਰੋਤੇ ਆ ਸਾਰਿਆਂ ਨੂੰ ਬੇਨਤੀ ਆ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਆਓ। 5 ਦਿਨ ਸ਼ਨੀਚਰਵਾਰ ਤੱਕ ਜਿਹੜੀ ਆ ਐਗਜ਼ੀਬਿਸ਼ਨ ਵੀ ਓਪਨ ਰਹਿਣੀ ਹੈਗੀ ਆ। ਸਵੇਰ ਦੇ ਤੁਸੀਂ 10 ਕੁ ਵਜੇ ਤੋਂ ਲੈ ਕੇ ਸ਼ਾਮ ਦੇ 5 5:30 ਵਜੇ ਤੱਕ ਕਿਸ ਟਾਈਮ ਵੀ ਤੁਸੀਂ ਆ ਕੇ ਦੇਖ ਸਕਦੇ ਆ। ਬਹੁਤ ਵਧੀਆ। ਜੇ ਕਿਸੇ ਨੇ ਪੇਂਟਿੰਗਸ ਖਰੀਦਣੀ ਹੋਈ ਔਨਲਾਈਨ, ਫਿਰ ਉਹ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਤੁਹਾਡੇ ਘਰੇ ਹੀ ਡਿਲੀਵਰ ਹੋ ਜਾਣੀ ਆ, ਖਰੀਦ ਵੀ ਸਕਦੇ ਆ। ਸੋ ਇਹਨਾਂ ਦਾ, ਪਰਮ ਸਿੰਘ ਉਹਨਾਂ ਦਾ, ਰਾਜਕਨਵੀਰ ਸਿੰਘ ਜੀ, ਇੱਕ ਇਹ ਵੀ ਬਹੁਤ ਵਧੀਆ ਵੀ ਕਿਸੇ ਵੀ ਗੁਰੂ ਸਾਹਿਬ ਦੀ ਪੇਂਟਿੰਗ ਨਹੀਂ ਬਣਾਦੇ, ਕਿਉਂਕਿ ਕੋਈ ਵੀ ਜਿਹੜੀ ਗੁਰੂ ਸਾਹਿਬ ਦੀ ਪੇਂਟਿੰਗ ਆ ਉਹ ਅਸਲੀ ਨਹੀਂ ਹੈਗੀ। ਸੋ ਬਹੁਤ ਵਧੀਆ ਪੇਂਟਿੰਗਸ ਹੈਗੀਆਂ।
ਆਪਣੇ ਸਿੱਖ ਇਤਿਹਾਸ ਨੂੰ। ਯੋਧਿਆਂ ਦੀਆਂ, ਸਿੱਖ ਜੀ ਇਤਿਹਾਸ ਦੀਆਂ ਕੁਛ ਜੰਗਾਂ ਜਿਹੜੀਆਂ ਹੋਈਆਂ ਆ, ਜਾਂ ਕੁਛ ਅਜਿਹੀਆਂ ਘਟਨਾਵਾਂ ਹੋਈਆਂ ਜੋ ਇਤਿਹਾਸ ਦੇ ਵਿੱਚ ਆ, ਵੀ ਉਹ ਚੀਜ਼ਾਂ ਨੂੰ ਦਰਸਾਉਂਦੀਆਂ ਹੋਈਆਂ। ਪਾਤਸ਼ਾਹੀ ਕਬੂਲਦੇ ਹੋਏ ਜਿਹੜੇ ਆ ਮੁਗਲਾਂ ਦੀ ਬਾਦਸ਼ਾਹੀ ਨੂੰ ਠੋਕਰ ਮਾਰਦੇ ਹੋਏ, ਜੀ ਇਦਾਂ ਦੀਆਂ ਜਿਹੜੀਆਂ ਆ ਭਾਵਨਾਤਮਕ ਚੁੰਗੀ ਲਾਉਂਦੇ ਹੋਏ ਜਿਹੜੇ ਸਾਡੇ ਦੋ ਯੋਧੇ ਹੋਏ, ਵੀ ਸਿੱਖ ਅਜੇ ਮੁੱਕੇ ਨਹੀਂ, ਅਜੇ ਜਿੰਦਾ ਆ। ਸੋ ਉਹ ਜਜ਼ਬੇ ਨੂੰ ਉਭਾਰਦੀਆਂ ਜਿਹੜੀਆਂ ਉਹ ਪੇਂਟਿੰਗਸ ਆ, ਆਪਾਂ ਨੂੰ ਨਜ਼ਰ ਆਉਂਦੀਆਂ ਆ। ਇਹਨਾਂ ਦੀ ਕਲਾ ਦੇ ਵਿੱਚ ਉਹ ਹੈ। ਸੋ ਇਹਨਾਂ ਦੇ ਨਾਲ ਗੱਲਬਾਤ ਵੀ ਆਉਣ ਵਾਲੇ ਸਮੇਂ 'ਚ ਜਲਦ ਆਪਾਂ ਲੈ ਕੇ ਆਵਾਂਗੇ। ਤੇ ਪਰ ਇਹ ਆ ਵੀ ਹੁਣ ਤੋਂ ਅੱਧੇ ਘੰਟੇ ਬਾਅਦ ਜਿਹੜੀਆਂ ਕਲਾਸਿਸ ਜਿਹੜੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਆ। ਜਿਹੜੇ ਬਹੁਤੇ ਬੱਚਿਆਂ ਨੇ ਜਿਹੜਾ ਉਹ ਪਹੁੰਚਣ ਵਾਲੇ ਨੇ, ਛੋਟੇ ਬੱਚੇ ਆਲਰੇਡੀ ਜਿਹੜੇ ਉਹ ਪਹੁੰਚ ਚੁੱਕੇ ਨੇ ਕਈ। ਤੇ ਤੁਸੀਂ ਵੀ ਆਓ। ਤੇ ਜੇ ਸ਼ਾਮ ਨੂੰ 3 ਵਜੇ ਵਾਲੀ ਕਲਾਸ ਦੇ ਵਿੱਚ ਤੁਹਾਡੇ ਬੱਚੇ 12 ਸਾਲ ਤੋਂ ਉੱਤੇ ਆ, ਤਾਂ ਤੁਸੀਂ ਉਸ ਕਲਾਸ ਦੇ ਵਿੱਚ ਵੀ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਆ। ਐਡਰੈਸ ਇੱਕ ਵਾਰੀ ਫੇਰ ਦੱਸ ਜਾਈਏ, 2125 ਨਾਰਥ ਬਾਰਟਨ ਐਵੀਨਿਊ, ਤੇ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਲਿਓ 408 272 5200 4082725200। ਸੋ ਪਰਮ ਸਿੰਘ, ਆਰਟਿਸਟ ਪਰਮ ਸਿੰਘ ਜਿਹੜੇ ਉਹ ਇਸ ਟਾਈਮ ਆਪਣੇ ਕੋਲ ਆਲਰੇਡੀ ਪਹੁੰਚ ਚੁੱਕੇ ਹੋਏ ਆ। ਤੇ ਕੈਂਪ ਤੇ ਐਗਜ਼ੀਬਿਸ਼ਨ ਦੀ ਸ਼ੁਰੂਆਤ ਜਿਹੜੀ ਆ ਉਹ ਹੋਣ ਜਾ ਰਹੀ ਆ। ਸੋ ਪ੍ਰਮਾਤਮਾ ਅੱਗੇ ਇਹ ਅਰਦਾਸ ਆ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਿਛਲੇ ਸਾਲ ਦੇ ਵਾਂਗੂ ਇਸ ਸਾਲ ਵੀ ਜਿਹੜਾ ਬੜੀ ਸਫਲਤਾ ਦੇ ਨਾਲ ਜਿਹੜਾ ਉਹ ਹੋਵੇ। ਤੁਹਾਡੀਆਂ ਦੁਆਵਾਂ, ਤੁਹਾਡੇ ਸਾਥ ਦੀ ਇਸ ਦੇ ਵਿੱਚ ਹਮੇਸ਼ਾ ਜਿਹੜੀ ਉਹ ਲੋੜ ਸੋ ਰਹਿੰਦੀ ਹੈ। ਬੱਚਿਆਂ ਨੂੰ ਛੁੱਟੀਆਂ ਹੈਗੀਆਂ ਬਹੁਤ। ਪਿਛਲੀ ਵਾਰੀ ਤਾਂ ਯੂਬਾ ਸਿਟੀ, ਸੈਕਰਾਮੈਂਟੋ ਤੱਕ ਵੀ ਆਪਣੇ ਜਿਹੜੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ ਪਰਿਵਾਰਾਂ ਸਮੇਤ ਆਏ ਸੀ। ਜੀ ਬੱਚਿਆਂ ਨੂੰ ਛੁੱਟੀ ਹੈ, ਚਾਹੇ ਦੂਰ ਵੀ ਹੈਗੇ ਆ, ਉਹਨਾਂ ਨੂੰ ਦਿਖਾਲਣ ਲਈ ਨਾਲੇ ਟ੍ਰਿਪ ਹੋ ਜਾਂਦਾ, ਆਊਟਿੰਗ ਹੋ ਜਾਂਦੀ ਆ। ਲੈ ਕੇ ਆਓ। ਤੇ ਕਿਉਂਕਿ ਇੰਨਾ ਰਸ਼ ਨਹੀਂ ਹੁੰਦਾ, ਬੜੇ ਪਿਆਰ ਨਾਲ ਕਾਫੀ ਲੰਮਾ ਸਮਾਂ ਕੱਲੀ ਪਿਕਚਰ ਤੁਸੀਂ ਜਿਹੜੀ ਆ ਆਰਾਮ ਨਾਲ ਬੈਠ ਕੇ ਜਿਹੜਾ ਉਹ ਦੇਖ ਸਕਦੇ ਹੋ। ਬਿਲਕੁਲ। ਨਾਲੇ ਪੰਜਾਬੀ ਰੇਡੀਓ ਯੂਐਸਏ ਦਾ ਸਟੂਡੀਓ ਦੇਖ ਜਿਓ। ਤੇ ਬਾਕੀਆਂ ਨੂੰ ਵੀ ਮਿਲ ਵੀ ਜਾਓ ਨਾਲ। ਬੇਕਰਸਫੀਲਡ ਤੋਂ ਲੈ ਕੇ ਇੱਧਰ ਸਟਾਕਟਨ, ਮੋਡੈਸਟੋ, ਜਿਹੜਾ ਘੰਟੇ ਡੇਢ ਘੰਟੇ ਦਾ ਰਸਤਾ ਹੈਗਾ, ਜ਼ਰੂਰ ਪਰਿਵਾਰਾਂ ਸਮੇਤ ਆਓ। ਕਿਉਂਕਿ ਤਾਂ ਹੀ ਆ ਵੀ ਜੇ ਅਸੀਂ ਕੈਨੇਡਾ ਤੋਂ ਉਹਨਾਂ ਨੂੰ ਇੱਥੇ ਬੁਲਾਇਆ ਹੈਗਾ, ਆਪਾਂ ਜੋ ਚੀਜ਼ ਸਾਡੇ 'ਚ ਘਾਟ ਹੈਗੀ ਆ, ਆਪਾਂ ਪੇਂਟਿੰਗਸ ਨੂੰ ਹੱਲਾਸ਼ੇਰੀ ਦਈਏ, ਉਹਨਾਂ ਨੂੰ ਵੀ ਹੱਲਾਸ਼ੇਰੀ ਦਈਏ ਜੀ। ਤੇ ਬੱਚਿਆਂ ਦਾ ਇੰਟਰਸਟ ਬਣਾਈਏ ਇੱਧਰ ਨੂੰ, ਤੇ ਇਹ ਬਹੁਤ ਵਧੀਆ ਹੋਊਗਾ। ਸਾਡੇ ਸਾਰਿਆਂ ਵੱਲੋਂ ਬੇਨਤੀ ਆ। ਸੋ ਪਰਿਵਾਰਾਂ ਸਮੇਤ ਜ਼ਰੂਰ ਲੈ ਕੇ ਆਓ, ਬਜ਼ੁਰਗਾਂ ਨੂੰ ਵੀ ਲੈ ਕੇ ਆਓ, ਤਾਂ ਕਿ ਜਿਹੜਾ ਆਪਣਾ ਵਿਰਸਾ ਆ ਉਹਦੇ ਬਾਰੇ ਉਹ ਜਾਣ ਸਕਣ ਜੀ। ਤੇ ਹੁਣ ਆਪਣੇ ਪ੍ਰੋਗਰਾਮ ਨੂੰ ਕਰਦੇ ਹਾਂ ਜੀ ਇੱਥੇ ਸਮਾਪਤ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਜਿਹੜਾ ਜੀ ਨਜ਼ਰੀਆ, ਫਿਰ ਕੁਝ ਗੱਲਾਂ, ਕੁਝ ਗੀਤ। ਪ੍ਰੋਗਰਾਮ ਉਹ ਪੇਸ਼ ਹੋਊਗਾ 1 ਵਜੇ, ਤੇ ਫਿਰ 3 ਵਜੇ ਸਾਂਝੀ ਸਾਥ, ਤੇ ਬਾਅਦ ਦੇ ਵਿੱਚ ਪ੍ਰੋਗਰਾਮ 4 ਵਜੇ ਦੇਸੋਂ ਪਰਦੇਸ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਤੇ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਪ੍ਰੋਗਰਾਮ, ਤੇ ਫਿਰ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋਣਗੇ ਆਪਣੇ ਨਾਲ ਪ੍ਰਵੀਨ ਸ਼ਰਮਾ ਜੀ ਸ਼ਾਮ ਨੂੰ। ਤੇ ਹੁਣ ਆਪਾਂ ਫਿਰ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭਨਾਂ ਨੂੰ ਹੀ ਬਹੁਤ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।